कोई हो कारोबार इस प्रोग्राम ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਬਜਟ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੰਗਾਮੇ ਵੀ ਸ਼ੁਰੂ। हाँ जी, ये तो पहले ही है, पता ही है कि और ही ऐसा है कि ਉਹਦੇ ਵਿੱਚ ਹੰਗਾਮੇ ਜਿਹੜੇ ਆ ਉਹ ਵੀ ਕੰਮ ਆਉਂਦੇ ਆ। ਇਹਨਾਂ ਦੀਆਂ ਸੁਰਖੀਆਂ ਜਿਹੜੀਆਂ ਉਹ ਇਸੇ ਚੀਜ਼ ਕਰਕੇ ਬਣਦੀਆਂ। ਵੈਸੇ ਵੀ ਜੇ ਤੁਸੀਂ ਵੇਖੋਗੇ ਤਾਂ ਭਰੇ ਪੀਤੇ ਪਏ ਸੀਗੇ, ਕਈ ਮਹੀਨੇ ਹੋ ਗਏ, ਖੁੱਲ੍ਹ ਕੇ ਗੁੱਬ ਗਵਾਰ ਨਹੀਂ ਸੀ ਕੱਢ ਸਕੇ। ਤਾਂ ਹੁਣ ਮੌਕਾ ਮਿਲਿਆ, ਦਸਤੂਰ ਤਾਂ ਪੁਰਾਣਾ ਹੀ ਆ, ਤਾਂ ਅੱਜ ਫਿਰ ਸਾਰਾ ਦਿਨ ਹੈ ਜਿਹੜਾ ਉਹ ਬੋਣੀ ਇੰਨੀ ਵੱਡੀ ਕਰਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੰਕੇਤ ਮਿਲ ਗਏ ਕਿ ਸਿਆਸੀ ਭੇਡ ਜਿਹੜੇ ਉਹ ਥੰਮ ਹੀ ਦੇ ਨਹੀਂ ਹੈ। ਮੈਨੂੰ ਨਹੀਂ ਲੱਗਦਾ ਰੁਕਣਗੇ, ਉਹ ਇਸੇ ਤਰ੍ਹਾਂ ਹੀ ਚੱਲਣਗੇ। ਤਾਂ ਬਹਰਹਾਲ ਅੱਜ ਇੱਕ ਤਾਂ ਸਭ ਤੋਂ ਜੇ ਅਹਿਮ ਪੱਖ ਦੇਖੀਏ ਤਾਂ ਤਿੰਨੇ ਹੀ ਪਾਰਟੀਆਂ, ਜਿੱਦਾਂ ਲਾ ਲਓ ਕਿ ਕਾਂਗਰਸ ਆ, ਅਕਾਲੀ ਦਲ, ਬਾਦਲ, ਆਮ ਆਦਮੀ ਪਾਰਟੀ, ਸਾਰੀਆਂ ਹੀ ਰੰਗ ਦੇ ਵਿੱਚ ਸੀ। ਸਾਰੀਆਂ ਹੀ ਕਿਸੇ ਨਾ ਕਿਸੇ ਨੂੰ ਨਿਸ਼ਾਨੇ ਤੇ ਲੈ ਰਹੀਆਂ ਸੀ। ਇਹ ਦਿਲਕਸ਼ ਅੰਦਾਜ਼ ਸੀਗਾ ਰਾਜਨੀਤੀ ਦਾ ਕਿ ਇੱਕ ਪਾਸੇ ਅਕਾਲੀ ਦਲ ਉਹ ਮੋਰਚਾ ਲਾਈ ਬੈਠਾ ਸੀਗਾ, ਤਾਂ ਦੂਸਰੇ ਪਾਸੇ ਕਾਂਗਰਸੀ ਜਿਹੜੇ ਆ ਉਹ ਆਪਣੀ ਬਾਤ ਪਾ ਰਹੇ ਸੀ, ਤਾਂ ਤੀਸਰੇ ਪਾਸੇ ਆਮ ਆਦਮੀ ਪਾਰਟੀ ਵਾਲੇ। ਸ਼ੁਰੂਆਤ ਹੋਈ ਰਾਜਪਾਲ ਜੀ ਦੇ ਭਾਸ਼ਣ ਤੋਂ। ਕਮਾਲ ਦੀ ਗੱਲ ਹੈ ਕਿ ਰੈੱਡ ਕਾਰਪੇਟ ਵਿਛਾਇਆ ਗਿਆ ਉਹਨਾਂ ਵਾਸਤੇ, ਮਤਲਬ ਕਿ ਪੂਰਾ ਇਸਤਕਬਾਲ ਕੀਤਾ ਗਿਆ, ਉਹਨਾਂ ਦਾ ਸਵਾਗਤਮ ਕਿਹਾ ਗਿਆ ਉਹਨਾਂ ਨੂੰ। ਪਰ ਬਾਅਦ ਦੇ ਵਿੱਚ ਉਹੀਓ ਕਾਂਗਰਸ ਜਿਹੜੀ ਕਿ ਉਹਨਾਂ ਦਾ ਖੈਰ ਮਕਦਮ ਕਰ ਰਹੀ ਸੀਗੀ, ਫਿਰ ਉਹ ਖੈਰ ਮਕਦਮ ਆ ਕੇ ਤੇ ਉਹਨਾਂ ਦਾ ਘਿਰਾਓ ਕਰਨ ਚਲੇ ਗਈ ਰਾਜ ਭਵਨ ਦਾ। ਬਹੁਤ ਦਿਲਚਸਪ ਇਹ ਮੈਂ ਸਮਝਦਾ ਕਿ ਰਾਜਨੀਤੀ ਆਪਣੀ ਚਾਲ ਚੱਲ ਰਹੀ ਸੀਗੀ। ਤਾਂ ਜਦੋਂ ਉਹ ਰਾਜ ਭਵਨ ਨੂੰ ਜਾ ਰਹੇ ਸੀ ਤਾਂ MLA ਹੋਸਟਲ ਦੇ ਬਾਹਰ ਹੀ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਰੋਕ ਲਿਆ ਗਿਆ ਕਾਂਗਰਸੀਆਂ ਨੂੰ। ਉੱਥੇ ਉਹਨਾਂ ਨੇ ਫਿਰ ਆਪਣਾ ਜਿਹੜਾ ਤੱਤਾ ਭਾਸ਼ਣ ਸੀਗਾ ਸਾਰਿਆਂ ਨੇ ਬਾਰੋਬਾਰੀ ਕਰ ਦਿੱਤਾ, ਖਾਸ ਤੌਰ 'ਤੇ ਸੁਨੀਲ ਜਾਖੜ ਨੇ। ਉਸ ਤੋਂ ਬਾਅਦ ਚਲੋ ਉਹਨਾਂ ਦਾ ਐਪੀਸੋਡ ਖਤਮ ਹੋ ਗਿਆ। ਮਤਲਬ ਕਿ ਇੱਦਾਂ ਹੀ ਚੱਲ ਰਿਹਾ ਸੀਗਾ ਨਾ ਕਿ ਹਰੇਕ ਦਾ ਜਿਵੇਂ ਕੋਈ ਪਾਰਟ ਹੈ, ਬਸ ਉਹ ਪਾਰਟ ਕਰਕੇ ਕਲੀਅਰ ਤੇ ਪਾਸੇ। ਤਾਂ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਅੱਜ ਸਾਈਕਲ ਤੋੜ ਲਏ। ਉਹ ਸੰਦੇਸ਼ ਦੇ ਰਹੇ ਸਨ, ਮੈਸੇਜ ਦੇ ਰਹੇ ਸਨ ਮਹਿੰਗਾਈ ਦੇ ਖਿਲਾਫ। ਤਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ ਸਰਕਾਰ ਨਾਲ ਦੋਵਾਂ ਹੀ ਸਰਕਾਰਾਂ ਤੇ ਸਾਂਝੇ ਨੀਂਝੇ ਤਰੀਕੇ ਦੇ ਨਾਲ ਸੂਈ ਰੱਖੀ। ਤਾਂ ਦੂਸਰੇ ਪਾਸੇ ਕਾਂਗਰਸ ਵੀ ਮਹਿੰਗਾਈ ਦੇ ਮੁੱਦੇ ਤੇ, ਖਾਸ ਤੌਰ ਤੇ ਤੇਲ ਦੇ ਜਿਹੜੇ ਭਾਅ ਆ ਉਹਨਾਂ ਤੇ ਹੀ ਰਾਜਨੀਤੀ ਕਰ ਰਹੀ ਸੀ, ਉਹਨਾਂ ਤੇ ਹੀ ਵਿਰੋਧ ਕਰ ਰਹੀ ਸੀਗੀ। ਤਾਂ ਅਕਾਲੀ ਜਿਹੜੇ ਆ ਉਹ ਦੇਖੋ ਅੱਜ ਮੈਂ ਸਮਝਦਾ ਕਿ ਜਿਵੇਂ ਉਹਨਾਂ ਨੇ ਸ਼ਹਿਰੀ ਵੋਟਾਂ ਦੇ ਵਿੱਚ ਸਥਾਨਕ ਸਰਕਾਰਾਂ ਦੀ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਦੂਜੇ ਨੰਬਰ ਦੀ ਪਾਰਟੀ ਹੋਣ ਦਾ ਉਹਨਾਂ ਨੇ ਖਿਤਾਬ ਹਾਸਲ ਕੀਤਾ। ਤਾਂ ਉਸੇ ਹੀ ਅੰਦਾਜ਼ ਦੇ ਵਿੱਚ ਉਹਨਾਂ ਨੇ ਅੱਜ ਆਪਣਾ ਜਲਵਾ ਵੀ ਵਿਖਾ ਦਿੱਤਾ। ਮਤਲਬ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਜਿਹੜਾ ਸੀਗਾ ਉਹ ਸਿੰਬੋਲਿਕ ਨਜ਼ਰ ਆਇਆ ਸਦਨ ਦੇ ਵਿੱਚ, ਕਿਉਂਕਿ ਅੱਜ ਬਹੁਤਾ ਕੰਮ ਕਰ ਨਹੀਂ ਹੋਇਆ। 2 ਵਜੇ ਹੀ ਕੰਮ ਜਿਹੜਾ ਉਹ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਸੀਗਾ। 2 ਵਜੇ ਤੋਂ ਵੀ ਪਹਿਲਾਂ ਰਾਜਪਾਲ ਦਾ ਭਾਸ਼ਣ ਹੋਇਆ। ਤਾਂ ਭਾਸ਼ਣ ਜਿਹੜਾ ਉਹ ਲਾ ਲਓ ਕਿ ਕੋਈ ਚੱਲਿਆ ਹੋਣਾ 15-17 ਮਿੰਟ। ਉਸ ਤੋਂ ਬਾਅਦ ਕੋਈ ਬਹੁਤੀ ਕਹਿ ਸਕਦੇ ਤੁਸੀਂ ਕਿ ਕਾਰਵਾਈ ਨਹੀਂ ਹੋਈ ਸਦਨ ਦੇ ਵਿੱਚ। ਤਾਂ ਆਮ ਆਦਮੀ ਪਾਰਟੀ ਨੇ ਸਿੰਬੋਲਿਕ ਵਿਰੋਧ ਜਿਹੜਾ ਆ, ਚਿੰਨ੍ਹਾਤਮਕ ਵਿਰੋਧ ਜਿਹਨੂੰ ਆਪਾਂ ਆਉਂਦੇ ਆ, ਉਹ ਜ਼ਰੂਰ ਦਰਜ ਕਰਵਾਇਆ। ਪਰ ਮੁੱਖ ਤੌਰ 'ਤੇ ਜਿਵੇਂ ਆਪਾਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਇਹ ਸਾਰੇ ਜੇ ਸ਼ੋਅ ਮੈਚ ਨੂੰ ਵੇਖੀਏ ਤਾਂ ਸਭ ਤੋਂ ਜ਼ਿਆਦਾ ਜੇ ਕੋਈ ਕ੍ਰੈਡਿਟ ਲੈ ਗਿਆ ਤਾਂ ਉਹ ਅਕਾਲੀ ਦਲ ਬਾਦਲ ਸੀ। ਉਹਦਾ ਇੱਕ ਕਾਰਨ ਸੀਗਾ ਕਿਉਂਕਿ ਉਹਨਾਂ ਨੇ ਇੱਕ ਰੈਲੀ ਰੱਖ ਲਈ ਉੱਥੇ 25 ਸੈਕਟਰ 'ਚ। ਇੱਕ ਤਰ੍ਹਾਂ ਨਾਲ ਰੈਲੀ ਸੀਗੀ, ਬੜਾ ਵੱਡਾ ਇਕੱਠ ਕੀਤਾ ਉਹਨਾਂ ਨੇ। ਇਕੱਠ ਨੂੰ ਪਤਾ ਨਹੀਂ ਉੱਥੋਂ ਦਾ ਲੋਕਲ ਸੀਗਾ ਜ਼ਿਆਦਾਤਰ ਕਿ ਜਾਂ ਸਾਰੇ ਪੰਜਾਬ 'ਚ ਬੰਦੇ ਸੱਦੇ ਗਏ ਸਨ, ਪਰ ਉਹਨਾਂ ਦਾ ਇਕੱਠ ਸੀ। ਤਾਂ ਰੈਲੀ ਤੋਂ ਬਾਅਦ ਉਹਨਾਂ ਨੇ ਜਿਵੇਂ ਐਲਾਨ ਕੀਤਾ ਸੀਗਾ ਕਿ ਵਿਧਾਨ ਸਭਾ ਦਾ ਘਿਰਾਓ ਕਰਾਂਗੇ। ਤਾਂ ਵਿਧਾਨ ਸਭਾ ਦਾ ਘਿਰਾਓ ਕਰਨ ਚੱਲੇ, ਰਾਹ ਦੇ ਵਿੱਚ ਬੈਰੀਕੇਡਿੰਗ ਸੀਗੀ, ਉੱਥੇ ਉਹ ਹਲਕੀ ਜਿਹੀ ਝੜਪ ਵੀ ਹੋਈ, ਲਾਠੀ ਚਾਰਜ ਵੀ ਹੋਇਆ, ਥੋੜ੍ਹਾ ਬਹੁਤਾ ਪਾਣੀ ਦੀਆਂ ਵਾਛੜਾਂ ਵੱਜੀਆਂ। ਉਸ ਤੋਂ ਬਾਅਦ ਕੁਛ ਆਗੂ ਇਹਨਾਂ ਦੇ ਜਿਹੜੇ ਸੀਗੇ ਉਹ ਹਿਰਾਸਤ ਦੇ ਵਿੱਚ ਲੈ ਲਏ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਆਮ ਆਦਮੀ ਪਾਰਟੀ ਵਾਲੇ ਨਿਕਲੇ ਸਵੇਰੇ, MLA ਹੋਸਟਲ 'ਚ ਤੁਰੇ ਹੋਣੇ ਆ, ਉਹ ਸਾਈਕਲਾਂ 'ਤੇ ਆਏ, ਉਹ 5-7 ਮਿੰਟ ਚੈਨਲਾਂ ਨੇ ਦਿਖਾਏ ਹੋਣੇ ਵੱਧ ਤੋਂ। ਤਾਂ ਉਸ ਤੋਂ ਬਾਅਦ ਉਹ ਆਫ ਹੋ ਗਿਆ ਸਕਰੀਨ ਤੋਂ। ਤਾਂ ਕਾਂਗਰਸ ਆ ਗਈ ਫਰੇਮ ਦੇ ਵਿੱਚ। ਕਾਂਗਰਸ ਹੁਣ ਸੱਤਾਧਾਰੀ ਹੈ। ਵੇਖ ਲਓ ਕਿ ਰਾਜਨੀਤੀ ਕਿਸ ਤਰ੍ਹਾਂ ਹੁੰਦੀ ਹੈ।
ਸੱਤਾਧਾਰੀ ਹੈ, ਉਹਨਾਂ ਦਾ ਇਹ ਜਿਹੜਾ ਐਪੀਸੋਡ ਸੀਗਾ ਉਹ ਲਾ ਲਓ ਕੋਈ ਅੱਧਾ ਘੰਟਾ ਪੌਣਾ ਘੰਟਾ ਚੱਲ ਗਿਆ ਹੋਣਾ। ਤਾਂ ਉਸ ਤੋਂ ਬਾਅਦ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਕਾਲੀ ਦਲ ਦੀ ਵਾਰੀ ਸੀ, ਤਾਂ ਉਹਨਾਂ ਨੇ ਕੀ ਕੀਤਾ ਕਿ ਸਭ ਤੋਂ ਪਹਿਲਾਂ ਤਾਂ ਰੈਲੀ, ਉਹਦੇ ਵਿੱਚ ਭਾਸ਼ਣ, ਮਜੀਠੀਆ ਸਾਹਿਬ ਤੁਹਾਨੂੰ ਪਤਾ ਹੀ ਉਹ ਕਿਵੇਂ ਲੰਮੀਆਂ ਚੌੜੀਆਂ ਗੱਲਾਂ ਖਿੱਚਦੀ ਆ। ਤੇ ਸੁਖਬੀਰ ਸਿੰਘ ਬਾਦਲ ਦੇ ਤਾਂ ਤੁਹਾਨੂੰ ਪਤਾ ਟੋਟਕੇ ਸੁਣਨ ਵਾਸਤੇ ਲੋਕ ਉਹੀ ਚੈਨਲ ਲਾ ਲੈਂਦੇ ਆ ਕਿ ਦੇਖੀਏ ਸੁਖਬੀਰ ਸਿੰਘ ਬਾਦਲ ਅੱਜ ਕੀ ਬੋਲਣਗੇ। ਤਾਂ ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਔਰ ਉਸ ਤੋਂ ਬਾਅਦ ਫਿਰ ਉਹਨਾਂ ਦਾ ਤੁਰਨਾ, ਉਹਨਾਂ ਨੂੰ ਰੋਕਣਾ, ਔਰ ਉੱਥੇ ਤਕਰੀਬਨ ਲਾ ਲਓ ਕਿ ਘੰਟਾ ਡੇਢ ਘੰਟਾ ਖਿੱਚਤਾਨ ਚੱਲਦੀ ਰਹੀ ਪੁਲਿਸ ਤੇ ਅਕਾਲੀਆਂ ਦੇ ਵਿੱਚ। ਤਾਂ ਫਿਰ ਉਸ ਤੋਂ ਬਾਅਦ ਕੁਛ ਹਿਰਾਸਤ 'ਚ ਲੈ ਜਾਣੇ, ਫਿਰ ਛੱਡਣੇ। ਤਾਂ ਮਤਲਬ ਤੁਸੀਂ ਆਪ ਹੀ ਸਿੱਟਾ ਕੱਢ ਲਓ ਕਿ ਕੌਣ ਜ਼ਿਆਦਾ ਦੇਰ ਤੱਕ ਸੁਰਖੀਆਂ 'ਚ ਰਿਹਾ, ਕੌਣ ਜ਼ਿਆਦਾ ਇਕੱਠ ਕਰ ਗਿਆ, ਕੌਣ ਜ਼ਿਆਦਾ ਸੁਰਖੀਆਂ ਇਕੱਠੀਆਂ ਕਰ ਗਿਆ, ਕੌਣ ਜ਼ਿਆਦਾ ਰੌਲਾ ਪਾ ਗਿਆ। ਕਿਉਂਕਿ ਇਹਨਾਂ ਨੇ ਐਲਾਨ ਵੀ ਕਰ ਦਿੱਤਾ, ਇਹਨਾਂ ਨੇ ਆਖਿਆ ਕਿ ਦੇਖੋ ਜੀ ਅਸੀਂ 12 ਤਰੀਕ ਤੋਂ ਬਾਅਦ ਇੱਕ ਲੋਕ ਲਹਿਰ ਸ਼ੁਰੂ ਕਰਾਂਗੇ, ਪੰਜਾਬ ਮੰਗਦਾ ਜਵਾਬ, ਇੱਦਾਂ ਕੁਛ ਨਾਂ ਰੱਖਿਆ ਹੋਇਆ ਕੰਪੇਨ ਦਾ ਇਹਨਾਂ ਨੇ। ਤਾਂ ਦੂਸਰੇ ਪਾਸੇ ਜੇ ਵੇਖੀਏ ਤਾਂ 8 ਤਰੀਕ ਦਾ ਵੀ ਇੱਕ ਇਹਨਾਂ ਨੇ ਪ੍ਰੋਗਰਾਮ ਦੇ ਦਿੱਤਾ ਮੇਰੇ ਖਿਆਲ ਦੇ ਨਾਲ, ਕਿਹਾ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਜੋ ਲਗਾਤਾਰ ਮੁਸਲਸਲ ਇਜ਼ਾਫਾ ਹੋ ਰਿਹਾ, ਅਸੀਂ ਉਹਦੇ ਮੁਖਾਲਫ ਵੀ ਜਾਵਾਂਗੇ, ਅਸੀਂ ਉਹਦੇ ਵਿਰੋਧ 'ਚ ਵੀ ਜਾਵਾਂਗੇ। 2 ਪ੍ਰੋਗਰਾਮ ਹੋਰ ਐਲਾਨ ਦਿੱਤੇ ਆ। ਤਾਂ ਕੁੱਲ ਮਿਲਾ ਕੇ ਦੇਖੋ ਇਹ ਸਾਰਿਆਂ ਦਾ ਆਪੋ ਆਪਣਾ, ਮੈਂ ਜਿਵੇਂ ਕਿਹਾ ਜਿਸ ਤਰ੍ਹਾਂ ਵਾਪਰਿਆ ਉਹ ਸਿਲਸਿਲੇਵਾਰ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਅਕਾਲੀ ਜਿਹੜੇ ਆ ਉਹ ਕੁਛ ਮਾਈਲੇਜ ਦੂਜਿਆਂ ਦੇ ਨਾਲੋਂ ਵੱਧ ਲੈ ਗਏ ਆ। ਤਾਂ ਹੁਣ ਇਸ ਮਸਲੇ 'ਤੇ ਜੇ ਆਪਾਂ ਠੀਕ ਆ ਇੱਕ ਗੱਲ ਕਰ ਸਕਦੇ ਹਾਂ ਕਿ ਹਾਂਜੀ ਕੌਣ ਘੱਟ ਰਿਹਾ ਕੌਣ ਵੱਧ ਰਿਹਾ, ਪਰ ਜੇ ਆਪਾਂ ਦੇਖੀਏ ਜੋ ਇਸ ਵੇਲੇ ਜ਼ਰੂਰਤ ਹੈ, ਜੋ ਮੈਂ ਸਾਰੇ ਵਰਤਾਰੇ ਦੇ ਵਿੱਚੋਂ ਸਮਝ ਕੇ ਗੱਲ ਕਰ ਰਿਹਾ ਕਿ ਜੋ ਜ਼ਰੂਰਤ ਹੈ ਉਹ ਕਰਨ ਦੀ ਲੋੜ ਹੈ। ਉਹ ਕਰਨ ਦੀ ਲੋੜ ਇਸ ਕਰਕੇ ਆ ਕਿਉਂਕਿ ਦੇਖੋ ਸਦਨ ਦੇ ਵਿੱਚ ਤੁਸੀਂ ਇੱਕ ਉਸਾਰੂ ਬਹਿਸ ਕਰੋ, ਘੱਟੋ ਘੱਟ ਇਸ ਮੌਕੇ 'ਤੇ ਜਦ ਇੱਕ ਤਾਂ ਕੈਪਟਨ ਸਰਕਾਰ ਦਾ ਸਾਲ ਆਖਰੀ ਹੈ, ਵੈਸੇ ਉਹਨਾਂ ਨੇ ਅਗਲਾ ਬੰਦੋਬਸਤ ਕਰਨ ਵਾਸਤੇ ਵੀ ਪੀਕੇ ਜਿਹੜਾ ਜੋ ਹਾਇਰ ਕਰ ਲਿਆ 1 ਰੁਪਈਏ ਤਨਖਾਹ 'ਤੇ, ਪਰ ਉਹਨੂੰ ਕੈਬਨਿਟ ਦਾ ਰੈਂਕ ਦੇ ਦਿੱਤਾ ਨਹੀਂ ਨਾ। ਤਾਂ ਹੁਣ ਕਹਿਣ ਦਾ ਮਤਲਬ ਇਹ ਆ ਕਿ ਇੱਕ ਤਾਂ ਇਹ ਜਿਹੜੀ ਚਰਚਾ ਹੋਣੀ ਚਾਹੀਦੀ ਆ, ਵਿਰੋਧੀ ਭੂਮਿਕਾ ਨਿਭਾਉਣਗੇ, ਚਲੋ ਆਪਾਂ ਉਮੀਦ ਵੀ ਕਰਦੇ ਹਾਂ। ਦੂਸਰਾ ਇਹ ਆ ਕਿ ਤੁਹਾਨੂੰ ਬਹੁਤ ਸਕਾਰਾਤਮਕ ਤਰੀਕੇ ਨਾਲ, ਸਾਰਥਿਕਤਾ ਦੇ ਨਾਲ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਅੱਜ ਜਿਵੇਂ PMO ਦਾ ਟਵੀਟ ਸੀਗਾ, ਇਸ ਤੋਂ ਇਲਾਵਾ ਨਰਿੰਦਰ ਮੋਦੀ ਜੀ ਜਿਵੇਂ ਹੁਣ ਬਿਲਕੁਲ ਜਿੱਦਾਂ ਬੰਦਾ ਹੁੰਦਾ ਨਾ ਕਿ ਗੱਜ ਵੱਜ ਕੇ ਕਹਿੰਦਾ, ਉਹ ਕਹਿ ਰਹੇ ਆ ਕਿ ਪ੍ਰਾਈਵੇਟ ਸੈਕਟਰ ਨੂੰ ਇੱਥੇ ਭਾਈ ਆਉਣਾ ਹੀ ਚਾਹੀਦਾ, ਪੈਸਾ ਲਾਉਣਾ ਹੀ ਚਾਹੀਦਾ, ਉਹ ਨਿਵੇਸ਼ ਬਹੁਤ ਜ਼ਰੂਰੀ ਹੈ ਖੇਤੀਬਾੜੀ 'ਚ। ਉਹ ਖੁਦ ਕਹਿ ਰਹੇ ਆ ਕਿ ਗੌਰਮੈਂਟ ਜਿਹੜੀ ਆ ਉਹ ਬਿਜ਼ਨਸ ਵਾਸਤੇ ਨਹੀਂ ਹੁੰਦੀ, ਉਹਦਾ ਕੰਮ ਗਵਰਨਮੈਂਟ ਕਰਨਾ। ਤਾਂ ਤੁਸੀਂ ਆ ਕੇ ਅੰਦਾਜ਼ਾ ਲਾ ਲਓ ਕਿ ਸੰਕੇਤ ਕਿਹੋ ਜਿਹੇ ਆ। ਸੰਕੇਤ ਮੈਂ ਜਿਵੇਂ ਪੰਜਾਬੀ 'ਚ ਦੱਸਾਂ ਤਾਂ ਇਹੋ ਜਿਹੇ ਆ ਕਿ ਲੱਗਦਾ ਨਹੀਂ ਹੈ ਕਿ ਹਾਲ ਫਿਲਹਾਲ ਕਿਸਾਨੀ ਦੀ ਲੜਾਈ ਜਿਹੜੀ ਆ ਉਹ ਕਿਸੇ ਖਾਤਮੇ 'ਤੇ ਪਹੁੰਚੂਗੀ, ਕਿਸੇ ਮੁਕਾਮ 'ਤੇ ਲੱਗੂਗੀ। ਤਾਂ ਉਸ ਸੂਰਤ ਦੇ ਵਿੱਚ ਇੱਥੋਂ ਦੀ ਜਿਹੜੀ ਸਰਕਾਰ ਹੈ, ਚਾਹੇ ਅੱਜ ਕੈਪਟਨ ਦੀ ਹੈ, ਕੱਲ੍ਹ ਨੂੰ ਪਤਾ ਨਹੀਂ ਕਿਹਦੀ ਹੋਏਗੀ, ਤਾਂ ਉਹਦਾ ਕੀ ਰੋਲ ਰਹੇਗਾ। ਲੰਬੀ ਲੜਾਈ ਚੱਲਦੀ ਹੈ ਜਾਂ ਕਾਨੂੰਨ ਰੱਦ ਨਹੀਂ ਹੁੰਦੇ, ਤਾਂ ਉਸ ਸੂਰਤ ਦੇ ਵਿੱਚ ਸਾਡੀ ਸਟੇਟ ਗੌਰਮੈਂਟ ਦਾ ਰੋਲ ਕੀ ਹੋਏਗਾ, ਇਹ ਲੋਕਾਂ ਨੂੰ ਤੈਅ ਕਰਕੇ ਦੱਸਣਾ ਚਾਹੀਦਾ। ਔਰ ਤਦ ਹੀ ਹੋਏਗਾ ਜਦ ਇੱਕ ਉਸਾਰੂ ਬਹਿਸ ਜਿਹੜੀ ਹੈ ਉਹ ਸਦਨ ਦੇ ਵਿੱਚ ਛੇੜੀ ਜਾਊਗੀ। ਤਾਂ ਮੇਰਾ ਮੰਨਣਾ ਹੈ ਕਿ ਠੀਕ ਹੈ, ਰਾਜਨੀਤਿਕ ਬੰਦਿਆਂ ਨੇ ਰਾਜਨੀਤੀ ਕਰਨੀ ਹੈ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੈ, ਚਾਹੇ ਉਹ ਭਗਵੰਤ ਮਾਨ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੈ, ਸਾਰਿਆਂ ਨੇ ਆਪੋ ਆਪਣੇ ਤਰੀਕਿਆਂ ਦੇ ਨਾਲ ਰਾਜਨੀਤੀ ਨੂੰ ਅੱਗੇ ਤੋਰਨਾ। ਤਾਂ ਉਹਦੇ ਵਾਸਤੇ ਤੁਹਾਡੇ ਕੋਲ ਸਾਰਾ ਪੰਜਾਬ ਪਿਆ ਵਾ, ਤੁਹਾਡੇ ਕੋਲ ਸਾਰਾ ਸਾਲ ਪਿਆ ਵਾ, ਤੁਸੀਂ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੀ ਚਾਲ ਚੱਲੀ ਚੱਲੋ, ਤੁਹਾਨੂੰ ਕੋਈ ਨਹੀਂ ਰੋਕਦਾ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਿਹੜੇ 5-7 ਦਿਨ ਹੁੰਦੇ ਆ ਤਮਾਹੀ ਬਾਅਦ ਜਾਂ ਛਮਾਹੀ ਬਾਅਦ, ਉਹ ਤੇ ਘੱਟੋ ਘੱਟ ਇੱਕ ਸਾਰਥਕ ਬਹਿਸ ਦੇ ਵਿੱਚ ਲਾ ਦਿਓ ਤਾਂ ਕਿ ਸਾਨੂੰ ਵੀ ਇੱਕ ਸਕੂਨ ਮਿਲੇ, ਲੋਕਾਂ ਨੂੰ ਵੀ ਥੋੜ੍ਹਾ ਢਾਰਸ ਵੱਜੇ, ਕਿਸਾਨ ਵੀ ਕਹਿਣ ਕਿ ਹਾਂਜੀ ਸਾਡੇ ਪਿੱਛੇ ਸਾਡੇ ਸੋਚਣ ਵਾਲੇ ਬੈਠੇ ਆ। ਤਾਂ ਤੁਸੀਂ ਘੱਟੋ ਘੱਟ ਇਸ ਮੌਕੇ 'ਤੇ ਜੋ ਮਾਈਲੇਜ ਗੇਨ ਕਰਦੇ ਆ, ਇਹ ਚੀਜ਼ ਛੱਡ ਕੇ ਇੱਕ ਅਸਲ ਮੁੱਦੇ ਦੀ ਕਹਾਣੀ ਹੈ ਜਿਹੜੀ ਪੰਜਾਬ ਦੀ, ਕਿਉਂਕਿ ਸਾਰੀ
ਇਕੋਨਮੀ ਜਾਂ ਸਾਡਾ ਅਰਥ ਵਿਵਹਾਰ ਹੈ ਜਿਹੜਾ ਜਿਸ ਚੀਜ਼ ਤੇ ਉਹ ਨਿਰਭਰ ਹੈ, ਉਸ ਚੀਜ਼ ਦੀ ਜ਼ਿਆਦਾ ਚਰਚਾ ਹੋਣੀ ਚਾਹੀਦੀ ਹੈ। ਵੈਸੇ ਉਮੀਦ ਕਰਦੇ ਹਾਂ ਕਿ ਅੱਗੇ ਹੋਊਗੀ, ਪਰ ਆਹ ਜਿਹੜੀ ਲੜੋ ਲੜਾਈ ਆ ਉਹ ਹਾਲ ਦੀ ਘੜੀ ਜੇ ਟਾਲ ਦੇਣ ਤੇ ਠੀਕ ਹੈ। ਹਾਂ, ਇੱਕ ਇਹ ਵਧੀਆ ਸੰਕੇਤ ਹੈ ਕਿ ਸਾਡੀਆਂ ਪਾਰਟੀਆਂ ਜਿਹੜੀਆਂ ਹੁਣ ਘੱਟੋ ਘੱਟ ਮੁੱਦੇ ਤੇ ਤਾਂ ਹੈ। ਚਲੋ ਠੀਕ ਹੈ, ਕਰ ਰਾਜਨੀਤੀ ਰਹੀ ਹੈ, ਔਰ ਜਦੋਂ ਸੱਤਾ 'ਚ ਰਹਿੰਦੀਆਂ ਨੇ ਉਹ ਵੀ ਉਸੇ ਤਰ੍ਹਾਂ ਦਾ ਰੋਲ ਅਦਾ ਕਰਦੀਆਂ। ਮਹਿੰਗਾਈ ਸਾਡਾ ਅੱਜ ਦਾ ਇੱਕ ਮੁੱਦਾ ਜਿਹਦੇ ਤੇ ਪੰਜਾਬ ਦੇ ਵਿੱਚ ਪਾਰਟੀਆਂ ਜਿਹੜੀਆਂ ਕੇਂਦਰ 'ਤੇ ਆ, ਦੂਸਰਾ ਖੇਤੀ ਹੈ। ਤਾਂ ਅੱਛੀ ਗੱਲ ਹੈ ਕਿ ਘੱਟੋ ਘੱਟ ਇਹ ਨਹੀਂ ਹੈ ਕਿ ਮੁੱਦਾ ਹੀ ਰਾਜਨੀਤੀ ਹੋ ਰਹੀ ਹੈ, ਰਾਜਨੀਤੀ ਮੁੱਦੇ ਤੇ ਹੋ ਰਹੀ ਹੈ, ਪਰ ਜੋ ਮੁੱਦਾ ਸਭ ਤੋਂ ਜ਼ਰੂਰੀ ਹੈ ਉਹਦੇ ਤੇ ਵੱਧ ਤੋਂ ਵੱਧ ਰਾਜਨੀਤੀ ਹੋਣੀ ਚਾਹੀਦੀ। ਜੀ ਜੀ, ਬਿਲਕੁਲ ਬਿਲकुल। ਅਗਲੀ ਮਿੰਟੋ ਜੀ ਗੱਲ ਕਰੀਏ ਸਰਕਾਰ ਦੀ ਚੁੱਪੀ ਦੇ ਉੱਤੇ ਬੋਲੇ ਨੇ ਟਕੈਤ ਹੋਣੀ, ਕਹਿੰਦੇ ਅੰਦੋਲਨ ਖਿਲਾਫ ਕਦਮ ਚੁੱਕਣ ਦੀ ਹੋ ਰਹੀ ਹੈ ਤਿਆਰੀ। ਨਹੀਂ ਦੇਖੋ, ਟਕੈਤ ਸਾਹਿਬ ਪਤਾ ਨਹੀਂ ਹੁਣ ਰਾਓ ਦੇ ਨਾਲ ਜਾਂ IB ਦੇ ਨਾਲ ਇਨ ਟੱਚ ਨੇ ਕਿ ਇਹਨਾਂ ਨੂੰ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਸੁਣਨ ਨੂੰ ਮਿਲ ਜਾਂਦੀਆਂ। ਪਤਾ ਨਹੀਂ ਕਿਉਂ ਇਹ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ। ਵੈਸੇ ਆਪਾਂ ਤੇ ਕਈ ਚਿਰ ਤੋਂ ਹੀ, ਕਿੰਨੇ ਚਿਰ ਤੋਂ ਹੀ ਇਹੋ ਜਿਹੇ ਕਿਆਸ ਲਾ ਰਹੇ ਸੀਗੇ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਟਕੈਤ ਜਿਹੜੇ ਆ ਉਹ ਕੁਛ ਐਸਾ ਕਰਨ ਕਿ ਜਿਵੇਂ ਧਰਨ ਪੈਣ ਵਾਲੀ ਗੱਲ ਹੈ ਕਿ ਧਰਨੀ ਪੈ ਜਾਵੇ। ਇੱਦਾਂ ਦਾ ਵੀ ਮਾਹੌਲ ਹੋ ਸਕਦਾ ਹੈ। ਉਹਨਾਂ ਨੇ ਇਹ ਕਿਹਾ ਕਿ ਸਰਕਾਰ ਦੀ ਚੁੱਪੀ ਜਿਹੜੀ ਆ ਉਹ ਆਸਾਰ ਬਣਾ ਰਹੀ ਆ, ਕਿਤੇ ਨਾ ਕਿਤੇ ਇਮਕਾਨ ਬਣਾ ਰਹੀ ਆ ਕਿ ਕੁਛ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ ਇਸ ਐਜੀਟੇਸ਼ਨ ਦੇ ਖਿਲਾਫ। ਹੁਣ ਖੁੱਲ੍ਹ ਕੇ ਨਹੀਂ ਦੱਸ ਰਹੇ, ਮਤਲਬ ਕਿ ਗੱਲ ਗੋਲ ਮੋਲ ਜੀ ਉਹੀ ਜਿਸ ਤਰ੍ਹਾਂ ਰਾਜਨੀਤਿਕ ਬੰਦੇ ਕਰਦੇ ਆ ਉਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਜਾਂਦੇ ਆ। ਇਹ ਕਹਿ ਰਹੇ ਆ ਕਿ ਦੇਖੋ ਇਹ ਅੰਦੋਲਨ ਦੇ ਖਿਲਾਫ ਕੋਈ ਕਦਮ ਚੁੱਕਣ ਦੀ ਰੂਪ ਰੇਖਾ ਤਿਆਰ ਕਰ ਰਹੀ ਆ, ਪਰ ਕੋਈ ਹੱਲ ਨਿਕਲਣ ਤੱਕ ਕਿਸਾਨ ਵਾਪਸ ਨਹੀਂ ਜਾਣਗੇ। ਕੀ ਤੁੱਕਿਆ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ ਕਿ ਜੇ ਤਾਂ ਤੁਹਾਡੇ ਕੋਲ ਕੋਈ ਠੋਸ ਜਾਣਕਾਰੀ ਹੈ ਕਿ ਕੋਈ ਟੈਂਕ ਚੜਾਏ ਜਾ ਸਕਦੇ ਆ, ਕੋਈ ਗੋਲੀ ਚਲਾਈ ਜਾ ਸਕਦੀ ਆ, ਕੋਈ ਆਰਮੀ ਲਾਈ ਜਾ ਸਕਦੀ ਆ, ਕਿ ਕੋਈ ਖਾਸ ਵਜ੍ਹਾ ਹੋਵੇ ਤੁਹਾਡੇ ਕੋਲ ਤੱਥ ਹੋਣ ਤਾਂ ਤੁਸੀਂ ਖੁੱਲ੍ਹ ਕੇ ਗੱਲ ਕਰੋ। ਹਾਂ, ਡਰਾਉਣ ਵਾਲੀ ਗੱਲ ਹੈ ਕਿ ਕੁਛ ਵੱਡਾ ਹੋ ਸਕਦਾ ਔਰ ਫਿਰ ਭੇਤ ਰੱਖ ਲੈਣਾ, ਤਾਂ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਆਪਣੇ ਆਪ 'ਚ ਹੀ ਕੁਛ ਨਾ ਕੁਛ ਭੇਤ ਹੈ ਕਿ ਇਹੋ ਲੱਗਦਾ ਆ ਕਿ ਬਸ ਜਿੱਦਾਂ ਹੁਣ ਜਿਹੜੇ ਇਹ ਅੰਦੋਲਨ ਕਰਤਾ ਮੁੱਤਬਰ ਆ ਥੋੜ੍ਹੇ ਥੱਕ ਗਏ ਆ। ਵੈਸੇ ਤਾਂ ਇਹਨਾਂ ਨੇ ਜਿਵੇਂ ICC ਵਾਲੇ ਉਹ ਇੱਕ ਕ੍ਰਿਕਟ ਟੂਰ ਦਾ ਕੈਲੰਡਰ ਨਹੀਂ ਜਾਰੀ ਕਰਦੇ ਕਿ ਆਹ ਦੇਖੋ ਜੀ ਇੱਥੇ ਟੂਰਨਾਮੈਂਟ ਆਹ ਹੋਊਗਾ, ਸਾਡਾ ਇੱਥੇ ਆਹ ਟੂਰਨਾਮੈਂਟ ਹੋਊਗਾ ਇਸ ਮਹੀਨੇ, ਆਹ ਟੀਮ ਇੱਧਰ ਦਾ ਦੌਰਾ ਕਰੂ, ਉਹ ਟੀਮ ਉੱਧਰ ਦਾ ਦੌਰਾ ਕਰੂ। ਉਸ ਤਰ੍ਹਾਂ ਇਹਨਾਂ ਨੇ ਵੀ ਆਪਣਾ ਇੱਕ ਕੈਲੰਡਰ ਬਣਾਇਆ ਹੋਇਆ, ਇੱਥੇ ਮਹਾਂ ਪੰਚਾਇਤ ਕਰਾਂਗੇ, ਉੱਥੇ ਮਹਾਂ ਪੰਚਾਇਤ ਕਰਾਂਗੇ। ਪਰ ਜਿਹੜੇ ਬਿਆਨ ਦਿੰਦੇ ਆ ਫਿਰ ਆਪਣੇ ਬਿਆਨਾਂ ਤੋਂ ਫਿਰ ਵੀ ਜਾਂਦੇ ਆ। ਕਦੇ ਕਹਿ ਦਿੰਦੇ ਆ ਕਿ ਫਸਲ ਦੀ ਕੁਰਬਾਨੀ ਦੇ ਦਿਆਂਗੇ, ਜਦ ਲੋਕ ਵਾਹੁੰਦੇ ਆ ਫਿਰ ਕਹਿੰਦੇ ਕਿ ਨਹੀਂ ਮੈਂ ਇਸ ਤਰ੍ਹਾਂ ਨਹੀਂ ਸੀ ਕਿਹਾ, ਮੈਂ ਕਿਹਾ ਸੀਗਾ ਕਿ ਜਦੋਂ ਲੋੜ ਪਈ। ਕਦੇ ਕਹਿ ਦਿੰਦੇ ਆ ਕਿ ਸਭ ਉੱਤੇ ਅਸੀਂ ਟਰੈਕਟਰ ਲੈ ਜਾਵਾਂਗੇ ਜਦੋਂ ਰੌਲਾ ਪੈਂਦਾ, ਕਹਿੰਦੇ ਨਹੀਂ ਜੀ ਮੈਂ ਤਾਂ ਕਿਹਾ ਸੀਗਾ ਕਿ ਤਿਆਰ ਰੱਖਿਓ 40 ਲੱਖ ਟਰੈਕਟਰ ਦੇ ਵਿੱਚ ਤੇਲ ਤੂਲ ਪਾ ਕੇ ਖਲਾਸ ਕੇ ਰੱਖਿਓ, ਜਦ ਲੋੜ ਪਈ ਤੇ ਆਪਾਂ ਸੱਦ ਲਵਾਂਗੇ। ਤਾਂ ਇਸ ਤਰ੍ਹਾਂ ਦਾ ਬਿਆਨ ਜਿਹੜਾ ਇਹਨਾਂ ਨੇ ਦਿੱਤਾ, ਮੇਰੀ ਤਾਂ ਸਮਝ ਤੋਂ ਪਰੇ ਦੀ ਗੱਲ ਆ ਕਿ ਕਿਉਂ ਇਸ ਤਰ੍ਹਾਂ ਦਾ ਡਰਾਉਣਾ ਜਿਹਾ ਬਿਆਨ ਦੇ ਰਹੇ, ਕਿਉਂ ਲੋਕਾਂ ਨੂੰ ਡਰਾ ਰਹੇ ਆ। ਸਮਝਾ ਰਹੇ ਆ ਕਿ ਭਾਈ ਇੱਥੇ ਕਿਨਾਰਾ ਕਰ ਜਾਓ, ਫਿਰ ਹੋਰ ਕੀ ਆ ਇਨਡਾਇਰੈਕਟ ਵੇ ਦੇ ਨਾਲ। ਜਦ ਤੁਹਾਡੇ ਕੋਲ ਠੋਸ ਜਾਣਕਾਰੀ ਹੈ ਤਾਂ ਫਿਰ ਤੁਸੀਂ ਗੱਲ ਪੂਰੀ ਖੋਲ੍ਹਦੇ ਕਿਉਂ ਨਹੀਂ। ਮੇਰਾ ਮੰਨਣਾ ਜਿਸ ਤਰ੍ਹਾਂ UN ਦੇ ਵਿੱਚੋਂ ਸਪੋਰਟ ਮਿਲ ਰਹੀ ਆ, ਬਹੁਤ ਸਾਰੀਆਂ ਹੋਰ ਕੰਟਰੀਜ਼ ਦੇ ਵਿੱਚੋਂ ਸਪੋਰਟ ਮਿਲ ਰਹੀ ਆ, ਜਿਸ ਤਰੀਕੇ ਦੇ ਨਾਲ ਇਹ ਅੰਦੋਲਨ ਭਖ ਗਿਆ ਵਾ, ਜੋ ਇਹਦੀ ਰੀਚ ਹੈ, ਜੋ ਇਹਦਾ ਦਾਇਰਾ ਹੈ, ਮੈਨੂੰ ਨਹੀਂ ਲੱਗਦਾ ਕਿ ਭਾਜਪਾ ਸਰਕਾਰ ਉਸ ਵੇਲੇ ਜਦੋਂ 5 ਸਟੇਟਾਂ ਦਾ ਇਲੈਕਸ਼ਨ ਬਿਲਕੁਲ ਕੰਢੇ ਤੇ ਆ ਕਿ ਕੋਈ ਇਹੋ ਜਿਹੀ ਗਲਤੀ ਕਰੇਗੀ, ਕਿਸਾਨਾਂ ਦਾ ਨੁਕਸਾਨ ਸਿੱਧਾ ਕਰੇਗੀ। ਤਾਂ ਦੂਸਰੇ ਜਿਹੜੇ ਪੈਂਤੜੇ ਆ, ਮਤਲਬ ਕਿ ਸਿੱਧਾ ਨੁਕਸਾਨ ਭਾਵ ਕਿ ਜਿਵੇਂ ਸਖਤੀ ਕੀਤੀ ਮੰਦਸੌਰ ਦੇ ਵਿੱਚ ਜੋ ਕੁਛ ਹੋਇਆ ਐਸਾ ਕੁਛ ਕਰੇਗੀ, ਮੈਨੂੰ ਉਹਦੀ ਬਹੁਤ ਘੱਟ ਉਮੀਦ ਹੈ, ਜਾਂ ਕਹਿ ਲਓ ਕਿ ਬਿਲਕੁਲ ਉਮੀਦ ਨਹੀਂ ਹੈ। ਪਰ ਦੂਜੇ ਪਾਸੇ ਜੇ ਇਹ ਕਹਿਣ ਕਿ ਕੁਛ ਵੱਡਾ ਜੀ ਅੰਦਰ ਖਾਤੇ ਕੋਈ ਚਾਲਬਾਜ਼ੀ ਕਰ ਸਕਦੇ, ਕੋਈ ਸਾਂਝ, ਉਹ ਤਾਂ day one ਤੋਂ ਹੀ ਹੋ ਰਿਹਾ ਸਭ ਕੁਛ। ਕਿੰਨੀਆਂ ਪੈਂਤੜੇਬਾਜ਼ੀਆਂ ਜਿਹੜੀਆਂ ਅਪਣਾਈਆਂ ਜਾ ਚੁੱਕੀਆਂ। ਸੋ ਜੇ ਟਕੈਤ ਸਾਹਿਬ ਕੋਲ ਕੋਈ ਠੋਸ ਜਾਣਕਾਰੀ ਹੈ ਤਾਂ ਉਹਨਾਂ ਨੂੰ ਖੁੱਲ੍ਹ ਕੇ ਦੇਣੀ ਚਾਹੀਦੀ ਹੈ। ਜੇ ਉਹ ਥੋੜ੍ਹੇ ਜਿਹੇ ਥੱਕੇ ਟੁੱਟੇ ਪਏ ਆ ਤੇ ਉਹਨਾਂ ਨੂੰ ਆਰਾਮ ਕਰ ਲੈਣਾ ਚਾਹੀਦਾ। ਅੰਦੋਲਨ ਦੀ ਅਗਵਾਈ ਜਿਹੜੀ ਆ ਉਹ ਕਰ ਲੈਣਗੇ ਲੋਕ, ਬਹੁਤ ਪਿਆਰ ਬੈਠੇ ਆ
ਔਰ ਦੂਜੇ ਪਾਸੇ ਜਿਹੜੇ ਸਾਡੇ ਆ ਸਾਡੇ ਕਿਸਾਨ ਮੋਰਚੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਾਡੇ ਹੈਗੇ ਪੰਜਾਬੀ ਆਗੂ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਹੁਣ ਵੇਖਣਾ ਪਊਗਾ। ਥੋੜ੍ਹਾ ਜਿਹਾ ਮੁਲਾਇਮ ਜਿਹੇ ਹੋ ਗਏ ਆ, ਕੂਲੇ ਜਿਹੇ ਹੋ ਗਏ ਆ, ਉਹਨਾਂ ਨੂੰ ਥੋੜ੍ਹਾ ਜਿਹਾ ਹੁਣ ਸਖਤ ਰੁਖ ਅਪਣਾਉਣਾ ਚਾਹੀਦਾ। ਅਤੇ ਜੇ ਉਹ ਇਸੇ ਤਰ੍ਹਾਂ ਚੁੱਪ ਰਹਿੰਦੇ ਇਹਨਾਂ ਚੀਜ਼ਾਂ 'ਤੇ ਤਾਂ ਫਿਰ ਉਹ ਵੀ ਇੱਕ ਸਾਇਲੈਂਟ ਸਹਿਮਤੀ ਜਿਵੇਂ ਕਹਿ ਦਿੰਦੇ ਆ, ਉਹ ਵੀ ਇੱਕ ਚੁੱਪ ਵਾਲੀ ਸਹਿਮਤੀ ਬਣ ਜਾਂਦੀ ਹੈ। ਤਾਂ ਉਹਨਾਂ ਨੂੰ ਜ਼ਰੂਰ ਇਸ ਮੁੱਦੇ 'ਤੇ ਬੋਲਣਾ ਚਾਹੀਦਾ। ਬਾਕੀ ਰਹੀ ਗੱਲ ਅੱਜ ਦੀ, ਜੇ ਆਪਾਂ ਕੋਈ ਹੋਰ ਗੱਲ ਕਰਨੀ ਹੋਵੇ ਵਿੱਚ ਸਭ ਤੋਂ ਵੱਡੀ ਜਿਹੜੀ ਹੁਣ ਇਸ ਵੇਲੇ ਦੀ ਆ ਰਹੀ ਆ, ਉਹ ਇਹੋ ਹੀ ਆ ਕਿ ਦੀਪ ਸਿੱਧੂ ਬਾਰੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕਿਹਾ ਕਿ ਮੇਰੀ ਗੱਲ ਹੋਈ ਸੀ ਉਹਨਾਂ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਨੇ, ਅਤੇ ਮੈਂ ਉਹਨਾਂ ਵਾਸਤੇ ਹਰੇਕ ਤਰ੍ਹਾਂ ਦੀ, ਮਤਲਬ ਕਿ ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਦਿੱਲੀ ਕਮੇਟੀ ਹਰੇਕ ਤਰ੍ਹਾਂ ਦੀ ਇਮਦਾਦ ਵਾਸਤੇ ਤਿਆਰ ਹੈ। ਮਤਲਬ ਜੋ ਵੀ ਉਹ ਵਕੀਲ ਕਹਿਣਗੇ ਕਿ ਆਹ ਵਕੀਲ ਠੱਲਣਾ ਭਾਈ ਅਦਾਲਤ ਦੇ ਵਿੱਚ, ਉਹਦਾ ਪ੍ਰਬੰਧ ਅਸੀਂ ਕਰਕੇ ਦੇਵਾਂਗੇ। ਉਹ ਕਹਿੰਦੇ ਆ ਕਿ ਉਹਨਾਂ ਦੇ ਭਰਾਤਾਂ ਨਾਲ ਵੀ ਮੇਰੀ ਗੱਲ ਹੋਈ ਆ। ਸੋ ਇਹ ਵੱਡੀ ਇਸ ਵੇਲੇ ਦੀ ਜੇ ਕਹੀਏ ਤਾਂ ਚਰਚਿਤ ਖਬਰ ਹੈ ਦੇਰ ਸ਼ਾਮ ਦੀ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਦੁੱਧ ਵਾਲੇ ਐਲਾਨ ਤੋਂ ਖੁਦ ਨੂੰ ਵੱਖ ਕਰ ਲਿਆ। ਅੱਜ ਦੇਖੋ ਇਹਦੇ 'ਚ ਕੀ ਆ ਕਿ ਇੱਕ ਹਿਸਾਰ ਦੇ ਲਾਗੇ ਸ਼ਾਇਦ ਹੋਈ ਸੀਗੀ ਖਾਪ ਪੰਚਾਇਤ, ਤੇ ਉਹਨਾਂ ਨੇ ਫੈਸਲਾ ਲਿਆ ਵਾ ਕਿ 100 ਰੁਪਈਏ ਦੁੱਧ ਜਿਹੜਾ ਉਹ ਵੇਚਣਾ, 100 ਰੁਪਈਏ ਤੋਂ ਘੱਟ ਦੁੱਧ ਨਹੀਂ ਦੇਣਾ। ਮਤਲਬ ਕਿ ਜਿਹੜੇ ਆਪਣੇ ਕਿਸਾਨ ਹੁੰਦੇ ਆ ਦੁੱਧ ਦੇਣਾ ਤੋਂ ਭਾਵੇਂ ਕਿ ਵੇਚਣਾ, ਅਤੇ ਉਹ ਜਿੱਦਾਂ ਸਾਈਡ ਬਾਈ ਸਾਈਡ ਤੁਹਾਨੂੰ ਪਤਾ ਹੀ ਆ ਕੰਮ ਕਰਦੇ ਆ, ਕੋਈ ਜਿੱਦਾਂ ਸਹਾਇਕ ਕਿੱਤਾ ਕਰ ਲਿਆ ਪਸ਼ੂ ਪਾਲਣ ਦਾ, ਕੋਈ ਅੱਜ ਕੱਲ੍ਹ ਮੱਛੀ ਪਾਲਣ ਦਾ ਵੀ ਕਰੀ ਜਾਂਦਾ। ਇਸ ਤਰ੍ਹਾਂ ਅਲੱਗ ਅਲੱਗ ਇਹ ਵੀ ਕਿਸਾਨੀ ਨਾਲ ਜੁੜੇ ਹੁੰਦੇ ਹੀ ਆ। ਤਾਂ ਬਹੁਤ ਸਾਰੇ ਕਿਸਾਨ ਦੁੱਧ ਵੇਚਦੇ ਆ, ਇਹ ਇੱਕ ਸਹਾਇਕ ਧੰਦਾ। ਸਹਾਇਕ ਕੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਰਾਸਤੀ ਧੰਦਾ ਵੀ ਆ। ਤਾਂ ਇਹਦੇ ਵਿੱਚ ਹੁਣ ਇਹਨਾਂ ਨੇ ਜੋ ਫੈਸਲਾ ਕੀਤਾ ਕਿ ਪਹਿਲੀ ਗੱਲ ਤਾਂ ਕਿ 5 ਤਰੀਕ ਤੱਕ ਤੁਸੀਂ ਦੁੱਧ ਦੇਵੋ ਹੀ ਨਾ, ਵੇਚੋ ਹੀ ਨਾ। ਅਤੇ ਦੂਜੀ ਗੱਲ ਇਹ ਹੈ ਜੇ 6 ਤੋਂ ਬਾਅਦ ਵੇਚਣਾ ਵੀ ਹੈ ਤਾਂ 100 ਰੁਪਈਏ ਤੋਂ ਘੱਟ ਨਾ ਲਿਓ, ਮਤਲਬ ਕਿ ਜਿੰਨੇ ਦਾ ਤੇਲ ਉਵੇਂ ਦਾ ਸਾਡਾ ਦੁੱਧ। ਹੁਣ ਇਹ ਜਦੋਂ ਸੋਸ਼ਲ ਮੀਡੀਆ 'ਤੇ ਚਰਚਿਤ ਹੋਇਆ ਮੁੱਦਾ, ਤਾਂ ਉਸ ਤੋਂ ਬਾਅਦ ਡਾਕਟਰ ਦਰਸ਼ਨਪਾਲ ਹੋਰਾਂ ਨੇ ਇੱਕ ਵੀਡੀਓ ਵੀ ਪਾਈ, ਮੇਰੇ ਖਿਆਲ ਦੇ ਨਾਲ ਪ੍ਰੈਸ ਨੋਟ ਵੀ ਸ਼ਾਇਦ ਜਾਰੀ ਹੋਇਆ ਹੋਏਗਾ, ਮੈਂ ਵੇਖਿਆ ਨਹੀਂ ਗਾ ਕਿਉਂਕਿ 2-3 ਦਿਨ ਮੈਂ ਥੋੜ੍ਹਾ ਜਿਹਾ ਖਬਰਾਂ ਤੋਂ ਦੂਰ ਰਿਹਾ। ਤਾਂ ਹੁਣ ਇਹਨਾਂ ਨੇ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਖਾਪ ਪੰਚਾਇਤ ਦਾ ਤਾਂ ਜ਼ਿਕਰ ਨਹੀਂ ਕੀਤਾ। ਹਾਲਾਂਕਿ ਖਬਰਾਂ ਜਿਹੜੀਆਂ ਨੇ ਅੱਜ ਟ੍ਰਿਬਿਊਨ ਨੂੰ ਵੀ ਜੇ ਤੁਸੀਂ ਦੇਖੋਗੇ, ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਹੋਈ ਸੀਗੀ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹਨਾਂ ਨੇ ਖਾਪ ਪੰਚਾਇਤ ਦਾ ਨਾਂ ਲੈ ਬਿਨਾਂ ਕਿਹਾ ਕਿ ਜੋ ਸੋਸ਼ਲ ਮੀਡੀਆ 'ਤੇ ਗੱਲ ਟਰੈਂਡ ਕਰ ਰਹੀ ਆ, ਅਸੀਂ ਉਹਦੇ ਨਾਲ ਸਹਿਮਤ ਨਹੀਂ ਆ, ਅਸੀਂ ਉਹਦੇ ਨਾਲ ਨਹੀਂ ਖੜਦੇ, ਜਿਹਦੀ ਕਾਲ ਵੀ ਹੋਏਗੀ। ਇਹ ਸਭ ਜਿਹੜੀ ਆ ਉਹ ਅਫਵਾਹ ਹੈ, ਇਹਨਾਂ ਨੇ ਇਸ ਤਰ੍ਹਾਂ ਹੀ ਕਿਹਾ। ਤਾਂ ਕਹਿਣ ਦਾ ਭਾਵ ਉਹੀ ਹੈ ਕਿ ਦੇਖੋ ਡਾਕਟਰ ਦਰਸ਼ਨਪਾਲ ਹੋਰੀ ਬੜੇ ਕੂਟਨੀਤਿਕ ਤਰੀਕੇ ਦੇ ਨਾਲ ਖਾਪ ਪੰਚਾਇਤ ਦਾ ਨਾਮ ਲੈਣ ਦਾ ਜਾਂ ਜ਼ਿਕਰ ਲੈਣ ਦਾ ਉਹ ਤਹਈਆ ਨਹੀਂ ਕਰਦੇ। ਪਰ ਦੂਸਰੇ ਪਾਸੇ ਇਹ ਗੱਲ ਜਿਹੜੀ ਆ ਚਲੋ ਹੁਣ ਇਹਨਾਂ ਨੇ ਪਤਾ ਨਹੀਂ ਉਸ ਚੀਜ਼ ਨੂੰ ਕਿੱਦਾਂ ਲਿਆ ਹੋਊਗਾ, ਮੈਨੂੰ ਨਹੀਂ ਪਤਾ। ਸ਼ਾਇਦ ਹੋ ਸਕਦਾ ਇਹਨਾਂ ਨੇ ਸੋਸ਼ਲ ਮੀਡੀਆ ਤੋਂ ਪੜ੍ਹਿਆ ਹੋਵੇ, ਇਹਨਾਂ ਨੂੰ ਪਤਾ ਨਾ ਲੱਗਿਆ ਹੋਵੇ। ਪਰ ਅੱਜ ਬਕਾਇਦਾ ਅਖਬਾਰਾਂ ਦੇ ਵਿੱਚ ਖਾਪ ਪੰਚਾਇਤ ਦਾ ਨਾਂ ਵੀ ਜਿਹੜਾ ਉਹ ਦਰਜ ਕੀਤਾ ਹੋਇਆ ਸੀਗਾ। ਤਾਂ ਹੁਣ ਇਹਨਾਂ ਨੂੰ ਚਾਹੀਦਾ ਤੇ ਇਹੋ ਆ ਕਿ ਜਦੋਂ ਮਹਾਂ ਪੰਚਾਇਤਾਂ ਕਰਦੇ ਫਿਰਦੇ ਆ, ਜਦੋਂ ਗੱਲਾਂ ਬਾਤਾਂ ਹੁੰਦੀਆਂ ਨੇ ਇਹਨਾਂ ਦੀਆਂ, ਤਾਂ ਇਸ ਮੁੱਦੇ 'ਤੇ ਵੀ ਇਹਨਾਂ ਨੂੰ ਬੋਲਣਾ ਚਾਹੀਦਾ ਕਿ ਭਾਈ ਅਸੀਂ ਮੋਢੀ ਲੋਕ ਹਾਂ। ਮੈਂ ਵਾਰ-ਵਾਰ ਕਹਿੰਦਾ ਕਿ ਪੰਜਾਬੀ ਆਗੂ ਕਿਉਂ ਢਿੱਲੇ ਪੈ ਰਹੇ ਆ, ਸਾਡੀ ਸਮਝ ਦੇ ਵਿੱਚ ਇਹ ਗੱਲ ਨਹੀਂ ਆ ਰਹੀ। ਕਿਉਂ ਤੁਹਾਨੂੰ ਮੋਢੀ ਮੰਨਦੇ, ਸਾਰਾ ਮੁਲਕ ਕੀ ਸਾਰਾ ਸੰਸਾਰ ਤੁਹਾਨੂੰ ਮੋਢੀ ਮੰਨਦਾ, ਤਾਂ ਤੁਸੀਂ ਉਸ ਮੋਢੀ ਦੀ ਭੂਮਿਕਾ 'ਚੋਂ ਪਿੱਛੇ ਕਿਉਂ ਹਟ ਰਹੇ ਹੋ? ਕੀ ਮਜਬੂਰੀ ਹੈ ਤੁਹਾਡੀ, ਕੀ ਮਜਬੂਰੀ ਆ? ਇਹ ਦੱਸਣਾ ਚਾਹੀਦਾ। ਕਿਉਂਕਿ ਹੁਣ ਦੇਖੋ ਜੇ ਕਿਸੇ ਖਾਪ ਪੰਚਾਇਤ ਨੇ ਆਪਣੇ ਪੱਧਰ 'ਤੇ ਫੈਸਲਾ ਲਿਆ ਤਾਂ ਤੁਸੀਂ ਕਿਉਂ ਨਹੀਂ ਪਤਾ ਕਰਕੇ ਸਾਫ਼ ਕਰਦੇ ਕਿ ਹਾਂ ਭਾਈ ਇਹ ਉਹਨਾਂ ਦਾ ਆਪਣਾ ਫੈਸਲਾ ਸੀ ਜਿਹਦੇ ਨਾਲ ਅਸੀਂ ਸਾਰੇ ਸਹਿਮਤ ਹਾਂ। ਦੂਜੀ ਗੱਲ ਇਹ ਆ ਕਿ ਇਹਨਾਂ ਨੂੰ ਖੁੱਲ੍ਹੇ ਰੂਪ ਦੇ ਵਿੱਚ ਇਹ ਕਹਿਣਾ ਚਾਹੀਦਾ ਕਿ ਕੋਈ ਵੀ ਖਾਪ ਪੰਚਾਇਤ ਕਿਸਾਨੀ ਨਾਲ ਜੁੜਿਆ, ਕਿਉਂਕਿ ਅਸੀਂ ਮੋਢੀ ਹਾਂ, ਕਿਸਾਨੀ ਨਾਲ ਜੁੜਿਆ ਕੋਈ ਵੀ ਕਾਲ ਦੇਣਾ ਕਿਸੇ ਨੇ ਤਾਂ ਪਹਿਲਾਂ ਸਾਡੇ ਨਾਲ ਮਸ਼ਵਰਾ ਕਰ। ਇਹ ਕੀ ਹੋਇਆ ਉੱਠ ਕੇ ਕੱਲ੍ਹ ਨੂੰ ਕੋਈ ਹੋਰ ਦੇ ਦੂਗੀ ਖਾਪ ਪੰਚਾਇਤ? ਖਾਪ ਪੰਚਾਇਤ ਤਾਂ ਸੈਂਕੜੇ ਆ, ਤਾਂ ਕੱਲ੍ਹ ਨੂੰ ਕੋਈ ਹੋਰ ਉੱਠ ਕੇ ਦੇ ਦੂ ਫੈਸਲਾ, ਫਿਰ ਉਹਨੂੰ ਤੁਸੀਂ ਰੱਦ ਕਰਨ ਬਹਿ ਜਿਓ। ਤਾਂ ਰੌਲਾ ਇਸੇ ਚੀਜ਼ ਦਾ ਆ ਕਿ
ये होना चाहिए। घट्टो घट्ट जे कोई खाप पंचायत अपने पद्धर से इस तरह कर रही है तो लोगों को पता लगना चाहिए। जे मान लो वो किसान हितैषी ने, किसानी संघर्ष नाल जुड़े आ, तो फिर उन्होंने समझाना चाहिए कि इस तरह तुसीं नहीं कर सकते। उसका कारण आ, उसकी एक ठोस वजह कि देखो हुण जिवें सांझे किसान मोर्चे ने पैर पिछा खिंच लिया और खिंचना ही है, क्योंकि इस तरह का फैसला उन्होंने पता करके तो लोग जिहड़े आ साथों दूर हो जाएंगे। ये आइडिया, ये सुझाव तो पंजाब दे विच भी आया सीगा कि तुसीं जी फल बंद कर दो, इन्हां दे सब्जियां बंद कर दो, दुध बंद कर दो। पर उन्हें आख्या कि नहीं, लोग सानूं सपोर्ट कर रहे, असं लोगों को भुखे थोड़ा मारना। लोग तो साढ़े तो दिल्ली दे विच भी जे तुसीं देखोगे हुण जिवें बहादरगढ़ दे विच बैठे आ, तो शुरू दे विच लोगों ने अपने घरां दे दरवाजे खोले सन इन्हां वास्ते, तो उन्हां घरां दे दरवाजियां ते पहरेदार खड़ा दिए कि हाँ भाई दुध नहीं अंदर जाण दिंदे, तो लोग की कहणगे, सानूं वो किरत घन कहणगे। वो ये सोच लैके चल रहे, उन्हां दी सोच ठीक भी आ। तो कहण दा मेरा कहण दा मकसद इहो ही आ कि जब तुसीं इहो जी कॉल दे हामीदार हो ही नहीं और तुसीं हो सकते ही नहीं है, क्योंकि लोगों ने तुहानूं इत्थों तक पहुँचाया, तो तुसीं घट्टो घट्ट उन्हां नूं ये समझाओ कि जब तुसीं इस तरह की कॉल देओगे, साझा किसान मोर्चा तुहाडे नाल नहीं खड़ेगा और तुहाडे पिंड दे विच जां खाप दे विच ही दो धड़े बन जाणगे। क्योंकि पिंड दे विच हुण सारे एक रंग दे विच तरंगे नहीं हुंदे। खाप पंचायतां एक गोत्र कॉन्सैप्ट आ, सब जात गोत्र जिद्दां हुंदी आ, तां ओह जिद्दां तुसीं हुण ਉਹਦੇ ਵਿੱਚੋਂ ਕੱਢੋਗੇ ਤੁਸੀਂ ਤਾਂ ਉਹ ਤੁਹਾਡੇ ਪੱਖ ਦੇ ਬੰਦੇ ਅੱਡ ਹੋ ਜਾਣਗੇ ਤੇ ਸਾਂਝੇ ਕਿਸਾਨ ਮੋਰਚੇ ਦੇ ਵਿੱਚ ਤਾਂ ਚੜੂਨੀ ਸਾਹਿਬ ਵੀ ਬੈਠੇ ਆ, ਉਹਦੇ ਧੜੇ ਵਾਲੇ ਬੰਦੇ ਉਧਰ ਹੋ ਜਾਣਗੇ। ਮਤਲਬ ਕਿ ਇੱਕ ਪਿੰਡ ਦੇ ਵਿੱਚ ਵੀ ਦੋ ਤਰ੍ਹਾਂ ਦੀ ਰਾਏ ਬਣ ਜਾਏਗੀ। ਤਾਂ ਇਹਦੇ ਨਾਲ ਕੀ ਹੈ ਕਿ ਓਵਰਆਲ ਮੈਸੇਜ ਵੀ ਜਿਹੜਾ ਗਲਤ ਜਾ ਰਿਹਾ ਔਰ ਹੇਠਲੇ ਪੱਧਰ ਤੇ ਵੀ ਦੁਫੇੜ ਪੈਣ ਦਾ ਡਰ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਹਿੰਮਤ ਮਾਰ ਕੇ इन्हां पासियां तों जिथे जिथे भी कोई इस तरह की कमजोरी हैगी आ वो ढकनी नहीं चाहिए। मैं कहना कि बिल्कुल सदा लिए ठीक करनी चाहिए है। बहुत ढिले जे पै रहे हैं किसान आगू, खास तौर पर साडे पंजाब के किसान आगू बदाम बूम खाने चाहिए, उत्थे थोड़े बहुत तरोताजा होण। बहुत लोग जिहड़े अज भी उन्हां दे नाल खलोते, इस लड़ाई नूं ढिलिया नहीं पैण देना चाहिए। ते जे कोई इन्हां दा साथी ढिलिया पैंदा पिया विचों जां 2022 नूं वहिंदा पिया तो उन्होंने जल्दी जल्दी ठीक कर लैन, क्योंकि जोड़े लोग आ उदा तो अपील करते कि कट्ठे रहो कट्ठे रहो। तो जे तुसीं कोई गलती कर ली हुण तो आपो विच दी लड़े आ तो मुड़ के तुहाडी सेवा लई ना कट्ठे हो जाना जी। जी जी। अगली मिनट जी गल करिए कांग्रेस की फुट ते जाखड़ ने दिता G23 नूं पंजाब आउण दा सद्दा। देखो मोदी साहब जिहड़े है ना शब्द बड़े करोड़ करोड़ के बोलते हैं, कटते भी नवे तो नवा। आज G23 असल दे विच चिट्ठी लिखी सी सोनिया गांधी होरां नूं इन्हां दे नाराज आगुआं ने, तो उदों कांग्रेस दे विच ही सुधारां दी गल कीती सीगी, तो उन्हां नूं G23 किहा। इहदे पिछे की उन्हां दी व्याख्या मैं वो समझ नहीं सकिया। ते इसी तरह कल इन्हां ने जम्मू दे विच एक वड्डा इकट्ठ कीता सी, गुलाम नबी आज़ाद सी, ਉਹਦੇ ਵਿੱਚ ਰਾਜ ਬੱਬਰ ਸੀਗੇ, ਉਹਦੇ ਵਿੱਚ ਕਪਿਲ ਸਿੱਬਲ ਸੀਗੇ। ਤਾਂ ਜਿਵੇਂ ਰਾਜ ਬੱਬਰ ਨੇ ਉੱਥੇ ਬਿਆਨ ਦਿੱਤਾ, ਉਹਨੇ ਆਖਿਆ ਕਿ G23 ਹੀ ਅਸਲ ਕਾਂਗਰਸ ਹੈ। ਤਾਂ ਇਸੇ ਤਰ੍ਹਾਂ ਆਜ਼ਾਦ ਨੇ ਕਿਹਾ ਕਿ ਮੈਂ ਰਾਜ ਸਭਾ 'ਚੋਂ ਰਿਟਾਇਰ ਹੋਇਆ, ਰਾਜਨੀਤੀ 'ਚੋਂ ਨਹੀਂ। ਤਾਂ ਇਸ ਤਰ੍ਹਾਂ ਦਾ ਇੱਕ ਪ੍ਰਭਾਵ ਗਿਆ ਕਿ ਕੰਮ ਖਰਾਬ ਹੋ ਗਿਆ ਕਾਂਗਰਸ ਦਾ, ਮੌਕੇ 'ਤੇ ਖਰਾਬ ਹੋ ਗਿਆ। ਮੌਕਾ ਕੀ ਹੈ ਮੈਂ ਤੁਹਾਨੂੰ ਦੱਸਣਾ ਬਾਅਦ ਦੇ ਵਿੱਚ। ਤਾਂ ਹੁਣ ਉਸੇ ਤੇ ਹੀ ਕਟਾਕਸ਼ ਕੀਤਾ, ਉਸੇ ਤੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੰਦ ਕੱਸਿਆ ਹੈ ਸੁਨੀਲ ਜਾਖੜ ਨੇ। ਉਹਨੇ ਆਖਿਆ ਕਿ G23 ਪੰਜਾਬ ਦੇ ਵਿੱਚ ਰਿਫਰੈਸ਼ਮੈਂਟ ਫੂਡਸ ਕਰੇ, ਮਤਲਬ ਕਿ ਇਹ ਜ਼ਮੀਨੀ ਹਕੀਕਤਾਂ ਜਾਂ ਜਿਹੜੇ ਜ਼ਮੀਨੀ ਸੰਘਰਸ਼ ਹੈ ਉਹਨਾਂ ਤੋਂ ਦੂਰ ਹੋਏ ਲੀਡਰ ਆ ਇੱਥੇ ਆਉਣ, ਅਸੀਂ ਲੜ ਰਹੇ ਹਾਂ ਕੇਂਦਰ ਦੇ ਖਿਲਾਫ, ਆ ਕੇ ਡਾਂਗਾ ਡੂੰਗਾ ਖਾਣ ਸਾਡੇ ਨਾਲ ਤੇ ਇਹਨਾਂ ਨੂੰ ਸਮਝ ਆ ਜਾਏ। ਤਾਂ ਇੱਕ ਬਹੁਤ ਵੱਡਾ ਕਟਾਕਸ਼ ਆ। वैसे तो इन्हों थोड़ा जहा जाखड़ साहब को ना गरेज करना चाहिए। अज भी इन्होंने महंगाई से बहुत गल्लां कीतियां, पर जे इन्हों की सरकार की कारगुजारी देखिए, इन्हों एको चीज़ दस देनी चाहिए कि बिजली का रेट तुहाडे पंजाब दे विच की है, बस यही दस दिन। बिजली तो सब की जरूरत है, तेल भी हो सकता विचों 10 चों एक बंदा जिहड़ा वो रोज़मर्रा की जिंदगी च ना इस्तेमाल करता हो। ਤੇ ਲਾਈਟ ਬਿਜਲੀ ਪੰਜਾਬ ਦੇ ਵਿੱਚ ਮੇਰੇ ਖਿਆਲ ਦਾ 10 ਬੰਦੇ ਇਸਤੇਮਾਲ ਕਰਦੇ ਆ। ਇਹ ਦੱਸ ਦੇਣ ਕਿ ਕਿਹੜੇ ਰੇਟ ਪੈਂਦੀ ਆ, ਕਿਹੜੇ ਭਾਅ ਪੈਂਦੀ ਹੈ।
ਕਿਹੜੇ ਭਾਅ ਜਿਵੇਂ ਹੁੰਦੇ ਨਾ ਕਿਹੜੇ ਭਾਅ ਕੁੱਲ ਦੀ, ਤਾਂ ਇਹ ਵੀ ਦੱਸ ਦੇਣ ਕਿ ਕਿਹੜੇ ਭਾਅ ਕੁੱਲ ਹੋਈ ਆ। ਖੈਰ ਹੁਣ ਆਪਾਂ ਇਸ ਗੱਲ ਤੇ ਹੀ ਕੇਂਦਰਿਤ ਰਹਿੰਦੇ ਹਾਂ G20 ਬਾਰੇ। ਮੈਂ ਉਹ ਗੱਲ ਕਹਿ ਰਿਹਾ ਸੀਗਾ ਕਿ ਦੇਖੋ ਚਲੋ ਇਹਨਾਂ ਦਾ ਆਪਣਾ ਮਸਲਾ, ਇਹਨਾਂ ਦੀ ਆਪਣੀ ਵੀ ਅੰਦਰੂਨੀ ਧੜੇਬੰਦੀ ਬਹੁਤ ਤੇਜ਼ ਆ ਔਰ ਤੇਜ਼ ਹੋਣੀ ਵੀ ਆ ਲਈ ਅੱਜ ਦੇ ਜਾਖੜ ਸਾਹਿਬ ਕਹਿ ਰਹੇ ਆ। ਪਰ ਮੈਂ ਮੂਲ ਮੁੱਦੇ ਵੱਲ ਪਰਤਦਾ ਵਾਂ ਕਿ ਦੇਖੋ ਐਨ ਮੌਕੇ ਤੇ ਮੈਂ ਤਾਂ ਕਹਿ ਰਿਹਾ ਸੀਗਾ ਕਿ 5 ਸਟੇਟਾਂ ਦਾ ਇਲੈਕਸ਼ਨ ਹੈ ਔਰ ਇਹ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਖਾਸ ਤੌਰ ਤੇ ਮੋਦੀ ਤੇ ਸ਼ਾਹ ਲਈ ਬਹੁਤ ਕੁਛ ਤੈਅ ਕਰੇਗਾ ਨਵੇਂ ਸਿਰੇ ਤੋਂ। ਤਾਂ ਇਸ 5 ਰਾਜਾਂ ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਤਾਂ ਬੇਸ਼ੱਕ ਜੇ ਦੇਖ ਲਈਏ ਕੇਰਲ ਜਾਂ ਅਸਮ, ਇਸ ਤੋਂ ਇਲਾਵਾ ਕੋਈ ਬਹੁਤਾ 3 ਰਾਜਾਂ ਦੇ ਵਿੱਚ ਜਾਂ ਪੁਡੂਚੇਰੀ 'ਚ ਵੀ ਲਾ ਲਓ, ਪੁਡੂਚੇਰੀ ਕੋਈ ਬਹੁਤਾ ਵੱਡਾ ਸੀਟ ਨਹੀਂ ਹੈ। ਤਾਂ ਦੂਜਿਆਂ 'ਚ ਕੋਈ ਬਹੁਤਾ ਭਾਵੇਂ ਬੇਸ਼ੱਕ ਕਾਂਗਰਸ ਦਾ ਵਜੂਦ ਭਾਰਾ ਨਾ ਹੋਵੇ ਜਾਂ ਬਹੁਤੀਆਂ ਉਮੀਦਾਂ ਨਾ ਹੋਣ, ਪਰ ਇੱਕ ਜਿੱਦਾਂ ਕਹਿ ਲਈਏ ਕਿ ਰੋਲ ਜ਼ਰੂਰ ਹੈ ਉਹਦਾ ਪੰਜਾਬ ਦੇ ਵਿੱਚ ਕਾਂਗਰਸ ਦਾ। ਤਾਂ ਕਾਂਗਰਸ ਇੱਕ ਬਹੁਤ ਵੱਡੀ ਭੂਮਿਕਾ ਨਿਭਾ ਸਕਦੀ ਹੈ ਭਾਜਪਾ ਨੂੰ ਰੋਕਣ ਵਾਸਤੇ ਜਾਂ ਭਾਜਪਾ ਨੂੰ ਝਟਕਾ ਦੇਣ ਵਾਸਤੇ। ਪਰ ਐਨ ਮੌਕੇ ਤੇ ਉਹਨਾਂ ਦੇ ਆਪਣੇ ਲੀਡਰ ਕੀ ਕਰ ਰਹੇ ਸੀ। ਇੱਥੋਂ ਤਾਂ ਇਹ ਲੱਗਦਾ ਹੈ ਕਿ ਐਨ ਮੌਕੇ ਤੇ ਬੋਲਣ ਦਾ ਮਤਲਬ ਇਹੀ ਜਾਪਦਾ ਇਹੋ ਆ ਕਿ ਕਿਤੇ ਨਾ ਕਿਤੇ ਕਾਂਗਰਸ 'ਚ ਠੀਕ ਆ ਕਿ ਬਹੁਤ ਹੱਦ ਤੱਕ ਹੋ ਸਕਦਾ ਆ ਕਿ ਪ੍ਰਧਾਨਗੀ ਨੂੰ ਲੈ ਕੇ ਜਾਂ ਇਹਨਾਂ ਚੀਜ਼ਾਂ ਨੂੰ ਲੈ ਕੇ, ਜਿਵੇਂ ਅੱਜ ਸੰਦੀਪ ਦੀਕਸ਼ਤ ਬੋਲ ਰਹੇ ਸੀ, ਸ਼ੀਲਾ ਦੀਕਸ਼ਤ ਜੀ ਦੇ ਸਪੁੱਤਰ, ਪਿਛਲੇ ਸਾਲ ਉਹਨੂੰ ਪਤਾ ਸਾਡਾ ਲੀਡਰ ਕੌਣ ਆ, ਇੰਨੇ ਨਿਰਾਸ਼ ਹੋ ਚੁੱਕੇ ਆ। ਉਹ ਚੀਜ਼ਾਂ ਹੈ ਇੱਕ ਪਾਸੇ, ਪਰ ਮੈਂ ਕਹਿਣਾ ਕਿ ਦੂਜੇ ਪਾਸੇ ਇਹੋ ਜਿਹੇ ਨਾਜ਼ੁਕ ਮੌਕੇ ਤੇ ਆ ਕੇ ਇਸ ਤਰ੍ਹਾਂ ਬੋਲਣਾ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਵਾਕਈ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਪੂਰਾ ਕੀਤਾ ਜਾ ਰਿਹਾ। ਤਾਂ ਉਹ ਕੌਣ ਆ, ਇਤਫਾਕਨ ਕਰ ਰਿਹਾ, ਕੋਈ ਸਾਜ਼ਿਸ਼ਨ ਕਰ ਰਿਹਾ, ਮੈਨੂੰ ਨਹੀਂ ਪਤਾ। ਤਾਂ ਉਹਦੇ ਵਾਸਤੇ ਸ਼ਾਇਦ ਇਹੋ ਆ ਕਿ ਨਿਊ ਵਰਲਡ ਆਰਡਰ ਦਾ ਜਿਹੜਾ ਕਿਤੇ ਨਾ ਕਿਤੇ ਕਹਿ ਲਓ ਕਿ ਜੋ ਮੰਗ ਵਾਲਾ ਚੌਕਟਾ ਹੈ ਕਿ ਉਹ ਕੀ ਮੰਗਦਾ, ਤਾਂ ਉਹਦੇ ਵਿੱਚ ਸ਼ਾਇਦ ਇਹੀ ਹੈ ਕਿ ਨਰਿੰਦਰ ਮੋਦੀ ਦਾ ਬਦਲ ਹੀ ਖਤਮ ਕਰ ਦਿੱਤਾ ਜਾਵੇ। ਉਹਦੇ 'ਚ ਜਾਣੇ ਅਣਜਾਣੇ 'ਚ ਕੀ ਕੁਛ ਹੋ ਰਿਹਾ ਮੈਨੂੰ ਨਹੀਂ ਪਤਾ, ਪਰ ਇਹੋ ਜਾਪਦਾ ਕਿ 2024 ਦੇ ਵਿੱਚ ਜਦੋਂ ਨਵੇਂ ਸਿਰੇ ਤੋਂ ਸਾਰੀਆਂ ਚੀਜ਼ਾਂ ਦਾ ਅੰਕਲਨ ਹੋਏਗਾ ਤਾਂ ਸ਼ਾਇਦ ਕੁਝ ਦਾ ਬਕਾਇਆ ਹੋਣਗੀਆਂ, ਕੁਛ ਕੰਮ ਜਿਹੜੇ ਨਰਿੰਦਰ ਮੋਦੀ ਦੇ ਹੋਰ ਰਹਿ ਗਏ ਹੋਣਗੇ ਜਿਨ੍ਹਾਂ ਨੂੰ ਪੂਰਾ ਕਰਵਾਉਣ ਵਾਸਤੇ ਸ਼ਾਇਦ ਉਹਨਾਂ ਨੂੰ ਇੱਕ ਪਾਰੀ ਹੋਰ ਚਾਹੀਦੀ ਹੋਵੇ। ਤਾਂ ਉਸ ਸੂਰਤ ਦੇ ਵਿੱਚ ਜਿੰਨਾ ਮਰਜ਼ੀ ਉਹ ਬੁਰਾ ਹਾਲ ਕਰ ਦੇਣ ਜਨਤਾ ਦੇ, ਤਾਂ ਜਦ ਤੱਕ ਤੁਹਾਡੇ ਕੋਲ ਬਦਲ ਹੀ ਨਹੀਂ ਤਾਂ ਲੋਕ ਕਿੱਥੇ ਤੱਕ ਜਾਣਗੇ। ਤਾਂ ਕਾਂਗਰਸ ਆਪਣੇ ਆਪ ਵੀ ਜਿੱਦਾਂ ਕਹਿ ਲਓ ਜਾਂ ਕੁਛ ਪਰਿਸਥਿਤੀਆਂ ਐਸੀਆਂ ਨੇ ਕਿ ਉਹ ਉਸੇ ਸੁਪਨੇ ਨੂੰ, ਜਿਵੇਂ ਮੈਂ ਕਿਹਾ ਕਿ ਇਹਨਾਂ ਨੇ ਜੋ ਦੇਖਿਆ ਸੀ ਕਾਂਗਰਸ ਮੁਕਤ ਭਾਰਤ, ਤਾਂ ਉਹ ਪੂਰਾ ਕਰਦੀ ਜਾ ਰਹੀ ਹੈ। ਇਹਨਾਂ ਦੇ ਆਪਣੇ ਬੰਦੇ, ਇਹਨਾਂ ਦੇ ਆਪਣੇ ਜੇ ਗਾਂਧੀ ਪਰਿਵਾਰ ਦੇ ਵੀ ਦੇਖ ਲਈਏ ਸਾਰੇ, ਤਾਂ ਇਹਨਾਂ ਦਾ ਰੋਲ ਜਿਹੜਾ ਆ ਨਾ ਉਹ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕੋਈ ਬੰਦਾ ਹੁੰਦਾ ਨਾ ਕਿ ਆਤਮਘਾਤੀ ਰੋਲ, ਕਿ ਆਪਣੇ ਆਪ ਨੂੰ ਨੁਕਸਾਨ, ਆਪਣੇ ਆਪ ਨੂੰ ਮਾਰਨਾ, ਉਸ ਰੋਲ ਦੇ ਵਿੱਚ ਪਤਾ ਨਹੀਂ ਇਹ ਕਿਸ ਤਰ੍ਹਾਂ ਚਲੇ ਗਏ ਨੇ। ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਿੰਤਾ ਹੋਣੀ ਚਾਹੀਦੀ ਹੈ ਇਸ ਮੁਲਕ ਵਾਸਤੇ ਕਿ ਇੱਕੋ ਇੱਕ ਬਦਲ ਸੀਗਾ ਜਿਹੜਾ ਉਹ ਵੀ ਹੌਲੀ 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 ਜਿਹੜਾ ਉਹ ਮਿਟਦਾ ਜਾ ਰਿਹਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਸਾਬਕਾ DGP ਸੈਣੀ ਤੇ IG ਉਮਰਾ ਨੰਗਲ ਨੂੰ ਮਿਲੀ ਅਗਾਊਂ ਜ਼ਮਾਨਤ। ਹਾਂਜੀ ਦੇਖੋ, ਇਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਆ। ਇਹਦਾ ਮਤਲਬ ਇਹੋ ਆ ਕਿ ਇਹਨਾਂ ਨੂੰ ਜੋ ਡਰ ਸੀਗਾ ਉਸ ਡਰ ਤੋਂ ਮੁਕਤੀ ਮਿਲ ਗਈ ਆ ਕਿ ਕਿਤੇ ਸਾਨੂੰ ਹੱਥ ਖੜੀਆਂ ਨਾ ਲੱਗ ਜਾਣ। ਅਸਲ ਦੇ ਵਿੱਚ ਕੀ ਆ ਕਿ ਪਹਿਲਾਂ ਵੀ ਜ਼ਮਾਨਤਾਂ ਤਾਂ ਸੀਗੀਆਂ ਇਹਨਾਂ ਦੇ ਕੋਲ, ਪਰ ਜਦੋਂ ਚਾਰਜਸ਼ੀਟ ਫਾਈਲ ਹੁੰਦੀ ਹੈ ਤਾਂ ਨਵੇਂ ਸਿਰੇ ਤੋਂ ਫਿਰ ਤੁਹਾਨੂੰ ਚਾਰਾਜੋਈ ਕਰਨੀ ਪੈਂਦੀ ਹੈ। ਤਾਂ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਸੀ, ਉਹਦਾ ਮੈਂ ਅੱਗੇ ਵੀ ਤੁਹਾਨੂੰ ਜ਼ਿਕਰ ਕਰ ਚੁੱਕਾ ਕਿ ਖਾਸ ਬੰਦੇ ਦਾ ਜ਼ੋਰ ਲੱਗਾ ਪਿਆ ਕਿ ਸੁਮੇਧ ਸੈਣੀ ਨੂੰ ਜੇਲ੍ਹ ਦੀ ਯਾਤਰਾ ਕਰਵਾ ਦਿੱਤੀ ਜਾਵੇ। ਤਾਂ ਉਹ ਬਚਦਾ ਆ ਰਿਹਾ, ਕਾਨੂੰਨ ਉਹਦੇ ਨਾਲ ਹੈ, ਹਾਲ ਦੀ ਘੜੀ ਕਹਿ ਲਓ ਉਹਦੀ ਸਹਾਇਤਾ ਕਰ ਰਿਹਾ, ਕਾਨੂੰਨ ਉਹਨੂੰ ਰਹਿਤ ਦੇ ਰਿਹਾ। ਤਾਂ ਹੁਣ ਇੱਕੋ ਇੱਕ ਹੱਲ ਨਿਕਲਦਾ ਕਿ ਤੁਸੀਂ ਫਿਰ ਚਾਰਜ ਫਰੇਮ ਕਰਵਾ ਦਿਓ, ਉਹਦੇ ਲਈ ਸਪਲੀਮੈਂਟਰੀ ਚਲਾਨ ਜ਼ਰੂਰੀ ਹੁੰਦਾ। ਹੁਣ ਫੇਰ ਜ਼ਮਾਨਤ ਮਿਲ ਗਈ, ਦਾ ਮਤਲਬ ਇਹ ਆ ਕਿ ਗੌਰਮੈਂਟ ਦੇ ਕੋਲ, ਪੰਜਾਬ ਦੀ ਗੌਰਮੈਂਟ ਦੇ ਕੋਲ ਮਹੀਨੇ ਰਹਿ ਗਏ 6, 7, 8 ਕਿ ਉਹਨਾਂ ਮਹੀਨਿਆਂ ਦੇ ਵਿੱਚ ਇਹ ਜੇ ਨਵੇੜਾ ਹੋ ਜਾਵੇ ਇਸ ਸਾਰੇ ਕੇਸ ਦਾ, ਫਿਰ ਤੇ ਇਹਨਾਂ ਦਾ ਕੋਈ ਸੁਪਨਾ ਪੂਰਾ ਹੋ ਸਕਦਾ ਸੁਮੇਧ ਸੈਣੀ ਨੂੰ ਅੰਦਰ ਭੇਜਣ ਵਾਲਾ। ਅਦਰਵਾਈਜ਼ ਫਿਰ ਗੱਲ ਜਿਹੜੀ ਆ ਉਹ ਗਾਹ ਚੱਲ ਜਾਏਗੀ। ਜੀ ਜੀ। ਗੱਲ ਕਰ ਲਈਏ ਰੰਜਨ ਗੋਗੋਈ ਨੂੰ, ਕਹਿੰਦੇ ਬਚਾ ਲਿਆ ਭਾਜਪਾ ਨੇ।
ਹਾਂਜੀ ਇਹ ਗਗੋਈ ਸਾਹਿਬ ਤੇ ਫਿਰ ਹੁਣ ਤੁਹਾਨੂੰ ਪਤਾ ਹੀ ਇਹਨਾਂ ਦੇ ਆਪਣੇ ਰਾਜ ਸਭਾ ਦੇ ਮੈਂਬਰ ਆ, ਉਹ ਇਹਨਾਂ ਨੂੰ ਨਾ ਬਚਾਉਣਗੇ ਤਾਂ ਹੋਰ ਕਿਹਨਾਂ ਨੂੰ ਬਚਾਉਣਗੇ। ਸਹੀ ਗੱਲ ਹੈ। ਦਰਅਸਲ ਇਹਨਾਂ ਨੇ ਪਿਛਲੇ ਦਿਨੀ ਜੁਡੀਸ਼ਰੀ ਤੇ ਕਾਫੀ ਟਿੱਪਣੀਆਂ ਕੀਤੀਆਂ ਸਨ, ਹੂੰ ਤਾਂ ਉਸੇ ਜੁਡੀਸ਼ਰੀ ਨੇ ਜਿਨ੍ਹਾਂ ਨੇ ਰੋਟੀ ਦਿੱਤੀ ਹੈ ਜੁਡੀਸ਼ਰੀ, ਉਸੇ ਨੇ ਮਤਲਬ ਕਿ ਬਹੁਤ ਕੁਛ ਦਿੱਤਾ ਇਹਨਾਂ ਨੂੰ, ਤਾਂ ਉਸੇ ਜੁਡੀਸ਼ਰੀ ਪ੍ਰਤੀ ਇਹਨਾਂ ਦੇ ਜਿਹੜੇ ਬੋਲ ਸੀਗੇ ਉਹ ਤਕਰੀਬਨ ਕਹਿ ਲਓ ਕਿ ਕੰਟੈਂਪਟ ਆਫ ਕੋਰਟ ਦਾ ਇੱਕ ਜ਼ਰੀਆ ਬਣਦੇ ਸੀਗੇ। ਹੁਣ ਸੂਚਨਾ ਦਾ ਜਿਹੜਾ ਅਧਿਕਾਰ ਹੈ ਲੋਕਾਂ ਕੋਲ, ਰਾਈਟ ਟੂ ਇਨਫੋਰਮੇਸ਼ਨ, ਉਹਦੇ ਤਹਿਤ ਪੁੱਛਿਆ ਕਿ ਹਾਂ ਭਾਈ ਕੁਛ ਹੋਇਆ, ਅੱਲਾ ਗੁੱਲਾ ਕੀਤਾ ਉਹੀ, ਉਹ ਕਹਿੰਦੇ ਕਿ ਨਹੀਂ, ਅਸਲ ਦੇ ਵਿੱਚ ਜੋ ਹੈਗੇ ਸੀਗੇ ਕਹਿ ਲਓ ਕਿ ਭਾਰਤ ਸਰਕਾਰ ਹੀ ਕਹਿ ਲਓ, ਕਿਉਂਕਿ ਇਹ ਰਾਜ ਸਭਾ ਦੇ ਮੈਂਬਰ ਆ, ਤੇ ਇਹਨਾਂ ਦੇ ਖਿਲਾਫ ਜੇ ਮਾਮਲਾ ਚੱਲਣਾ ਹੈ ਤਾਂ ਉਹਦੇ ਵਿੱਚ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਦੀ ਰਾਏ ਬਹੁਤ ਅਹਿਮੀਅਤ ਰੱਖਦੀ ਹੈ। ਤਾਂ ਉਹਨਾਂ ਨੇ ਜੋ ਰਾਏ ਦਿੱਤੀ ਉਹ ਇਹੋ ਹੈ ਕਿ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਕਿ ਇਹਨਾਂ ਦੇ ਖਿਲਾਫ ਕੰਟੈਂਪਟ ਆਫ ਕੋਰਟ ਜਿਹੜਾ ਮਾਮਲਾ ਬਣਦਾ ਉਹ ਚਲਾਇਆ ਜਾਵੇ। ਪਰ ਜੇ ਕੋਈ ਸਧਾਰਨ ਬੰਦਾ ਗੱਲ ਕਰਦਾ, ਆਰਟਿਸਟ ਕੋਈ ਗੱਲ ਕਰਦਾ ਤੇ ਉਹਨੂੰ ਤਾਂ ਝੱਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਦਿਖਾ ਦਿੰਦੇ ਪੰਜੀ ਦਾ ਪਾਉਣ। ਦੂਜੇ ਪਾਸੇ ਮੇਨ ਜਿਹੜਾ ਇਹਨਾਂ ਨੇ ਕਾਰਨ ਦਿੱਤਾ ਉਹ ਇਹ ਕਿ ਦੇਖੋ ਜੀ ਇਹਨਾਂ ਦੀਆਂ ਜਿਹੜੀਆਂ ਜੁਡੀਸ਼ਰੀ ਪ੍ਰਤੀ ਟਿੱਪਣੀਆਂ ਸੀ, ਦਰਅਸਲ ਉਹ ਕਿਤੇ ਨਾ ਕਿਤੇ ਜੁਡੀਸ਼ਰੀ ਦੇ ਸੁਧਾਰ ਵਾਸਤੇ ਸੀ। ਕਿ ਬੰਦਾ ਪੁੱਛੇ ਲੋਕ ਆਮ ਬੰਦੇ ਜਾਂ ਪ੍ਰਸ਼ਾਂਤ ਭੂਸ਼ਣ ਵਰਗੇ ਜਾਂ ਜਿਹੜੇ ਹੋਰ ਕੁਛ ਆਰਟਿਸਟ ਦੇ ਬੰਦੇ ਆ, ਉਹ ਵੀ ਤਾਂ ਆਲੋਚਨਾ ਜਿਹੜੀ ਆ ਉਹ ਸ਼ਾਇਦ ਇਸੇ ਕਰਕੇ ਕਰਦੇ ਹੋਣਗੇ ਕਿ ਜਿੱਥੇ ਵੀ ਕੋਈ ਕਮੀਆਂ ਪੇਸ਼ ਹੋਣ ਉਹ ਠੀਕ ਕੀਤਾ ਜਾਵੇ। ਮਤਲਬ ਕਿ ਪੈਮਾਨਾ ਵੇਖੋ ਕਿ ਨਹੀਂ ਜੀ ਇਹ ਤੇ ਸੁਧਾਰ ਬਾਰੇ ਇਹਨਾਂ ਦੀ ਸੋਚ ਸੀਗੀ ਕਿ ਸੁਧਾਰ ਹੋਣਾ ਚਾਹੀਦਾ। ਇਹਦਾ ਮਤਲਬ ਹੈ ਕਿ ਵਿਗਾੜ ਸੀ ਹੁਣ ਤੱਕ। ਪਰ ਰੰਜਨ ਗਗੋਈ ਜੀ ਜਦੋਂ ਰਹੇ ਨੇ ਆਪ ਚੀਫ ਜਸਟਿਸ, ਇਹਨਾਂ ਤੇ ਜਦੋਂ ਇੱਕ ਔਰਤ ਨੇ ਦੋਸ਼ ਲਾਏ, ਇਹ ਤੇ ਆਪ ਹੀ ਬੈਂਚ ਦੇ ਵਿੱਚ ਬਹਿ ਗਏ ਸੀ, ਉਸੇ ਬੈਂਚ ਦੇ ਵਿੱਚ, ਕਿ ਉਸ ਟਾਈਮ ਇਹ ਵਿਗਾੜ ਨਹੀਂ ਸੀ। ਹਾਲਾਂਕਿ ਉਹ ਫੈਸਲਾ ਦੂਸਰੇ ਬੈਂਚ ਨੇ ਸੁਣਾਇਆ, ਪਰ ਸੁਣਵਾਈ ਕੀਤੀ ਇਹਨਾਂ ਨੇ ਬੈਂਚ ਦੇ ਵਿੱਚ ਬੈਠ ਕੇ। ਦੂਜੀ ਗੱਲ ਇਹ ਆ ਕਿ ਫਿਰ ਜਿਸ ਤਰ੍ਹਾਂ ਦੇ ਫੈਸਲੇ ਆਏ, ਰਾਫੇਲ ਦਾ ਮਾਮਲਾ ਖਾਸ ਤੌਰ ਤੇ, ਉਸ ਤੋਂ ਬਾਅਦ ਇਹਨਾਂ ਦਾ ਇੱਧਰ ਚਲੇ ਜਾਣਾ। ਇਹ ਕਹਿੰਦੇ ਆ ਕਿ ਉੱਧਰ ਰਿਫਾਰਮਸ ਵਾਸਤੇ ਰੰਜਨ ਗਗੋਈ ਜੀ ਨੇ ਗੱਲ ਕੀਤੀ ਹੈ, ਤਾਂ ਹਾਂ ਜਿਹੜਾ ਸਭ ਤੋਂ ਵੱਡਾ ਰਿਫਾਰਮ ਦਰਕਾਰ ਆ, ਪਹਿਲਾਂ ਤਾਂ ਇਹ ਕਰਨਾ ਚਾਹੀਦਾ ਕਿ ਜਿਹੜਾ ਪਹਿਲਾਂ ਹੀ ਆਟਾ ਸਾਡਾ ਲੱਗ ਜਾਂਦਾ ਹੈ ਕਿ ਹਾਂ ਭਾਈ ਆਹ ਕੁਛ ਕਰਨਾ ਹੈ, ਤੈਅ ਹੋ ਜਾਂਦਾ ਕਿ ਜੁਡੀਸ਼ਰੀ ਦੀਆਂ ਇੰਨੀਆਂ ਵੱਡੀਆਂ ਪਦਵੀਆਂ ਤੋਂ ਲੱਥੇ ਬੰਦੇ ਜਿਹੜੇ ਆ ਉਹ ਇੱਧਰ ਨੂੰ ਚਲੇ ਜਾਂਦੇ ਆ। ਕੇਰਲ ਦੇ ਵਿੱਚ 2 ਜੱਜ ਜਿਹੜੇ ਆ ਥੋੜਾ ਸਮਾਂ ਪਹਿਲਾਂ ਰਿਟਾਇਰ ਹੋਇਆ, ਜੋ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ। ਰਿਫਾਰਮਸ ਤਾਂ ਇੱਥੇ ਵੀ ਜ਼ਰੂਰੀ ਹੈ, ਪੋਲਿਟਿਕਸ ਦੇ ਵਿੱਚ ਵੀ ਜ਼ਰੂਰੀ ਹੈ। ਜੀ ਵਾਕਈ ਪਤਾ ਨਹੀਂ ਕੀ ਬਣਨਾ ਜੁਡੀਸ਼ਰੀ ਨੂੰ ਜਦੋਂ ਦਿਸਦਾ ਹੈ ਵੀ ਉਹਨਾਂ ਨੇ ਗਾਂਹ ਜਾ ਕੇ ਕਿਸੇ ਪਾਰਟੀ ਦੇ ਨਾਲ ਹੀ ਜੁੜਨਾ ਹੈ ਅਤੇ ਕੀ ਉਹਨਾਂ ਨੇ ਡਿਸੀਜਨ ਦੇਣੇ ਆ ਅਤੇ ਕੀ ਫੈਸਲੇ ਜਿਹੜੇ ਸੁਣਾਉਣੇ ਆ। ਅਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਅਤੇ ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।